ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 4082722500। ਕਵਰ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਤਾਂ 415909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਤੋਂ। ਬੰਦੀ ਸਿੰਘਾਂ ਦੀ ਮੰਗ ਚਿਰੋਕਣੀ ਹੈ ਤੇ ਮੋਰਚਾ ਵੀ ਮੁਹਾਲੀ ਦੇ ਵਿੱਚ ਲੱਗਿਆ ਹੋਇਆ, ਪਰ ਮੰਗਣੀ ਸੀ ਬੰਦੀ ਸਿੰਘਾਂ ਦੀ ਰਿਹਾਈ, ਪਰ ਮੰਗ ਲਿਆ ਸੁਰੱਖਿਆ ਦਸਤੇ। ਕੀ ਇਹ ਸਰਕਾਰ ਵਾਲੇ ਪਾਸੇ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਕਰਨਾ ਤੇ ਇਹ ਸੀਗਾ, ਪਰ ਕਰਕੇ ਕੀ ਆ ਗਏ? ਹਾਂ ਬਿਲਕੁਲ ਪ੍ਰਵੀਨ ਜੀ, 2 ਦਿਨ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਪ੍ਰਬੰਧਕੀ ਟੀਮ ਨਾਲ ਪੰਜਾਬ ਸਰਕਾਰ ਦੀ ਬੈਠਕ ਹੁੰਦੀ ਹੈ ਜੀ। ਉਸ ਬੈਠਕ ਦੇ ਵਿੱਚ ਸਰਕਾਰ ਭਰੋਸਾ ਦਿਵਾਉਂਦੀ ਹੈ ਉਹਨਾਂ ਨੂੰ ਕਿ ਤੁਹਾਡਾ ਮਸਲਾ ਤਾਂ ਅਸੀਂ ਪਹਿਲਾਂ ਹੀ ਅਮਿਤ ਸ਼ਾਹ ਕੋਲ ਪਹੁੰਚਾਇਆ ਹੋਇਆ, ਠੀਕ ਹੈ, ਤੇ ਅਸੀਂ ਹੁਣ ਇਸ ਗੱਲ ਨੂੰ ਲੈ ਕੇ ਅਸੀਂ ਰਾਸ਼ਟਰਪਤੀ ਤੱਕ ਪਹੁੰਚ ਕਰਾਂਗੇ। ਤੇ ਉਹਨਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਅਸੀਂ ਫਾਇਰਿੰਗ ਵਾਲੇ ਮਾਮਲੇ 'ਚ ਵੀ ਚਲਾਨ ਪੇਸ਼ ਕਰਨ ਜਾ ਰਹੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਾਡਾ ਉਪਰਾਲੇ ਜਾਰੀ ਨੇ। ਅਸੀਂ ਕਰਨਾਟਕਾ ਸਰਕਾਰ ਨਾਲ ਵੀ ਰਾਬਤਾ ਕਰਨਾ, ਅਸੀਂ ਦਿੱਲੀ ਸਰਕਾਰ ਨਾਲ ਵੀ ਰਾਬਤਾ ਕਰਨਾ ਹੈ। ਅਮਿਤ ਸ਼ਾਹ ਜੀ ਦੇ ਧਿਆਨ 'ਚ ਪੰਜਾਬ ਸਰਕਾਰ ਪਹਿਲਾਂ ਹੀ ਸਾਰਾ ਕੁਝ ਲਿਆ ਚੁੱਕੀ ਹੈ ਤੇ ਜੇ ਦੁਬਾਰਾ ਵੀ ਅਸੀਂ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਤੇ ਇਸ ਦੌਰਾਨ ਅਸੀਂ ਰਾਸ਼ਟਰਪਤੀ ਤੱਕ ਵੀ ਜਾਵਾਂਗੇ। ਠੀਕ ਹੈ। ਤੇ ਇਹ ਤੋਂ ਇੱਕ ਦਿਨ ਬਾਅਦ ਹੀ ਮੁੱਖ ਮੰਤਰੀ ਸਾਹਿਬ ਮਿਲਣ ਜਾਂਦੇ ਨੇ ਅਮਿਤ ਸ਼ਾਹ ਹੋਰਾਂ ਨੂੰ। ਤੇ ਮਿਲਣ ਤੋਂ ਬਾਅਦ ਬਾਹਰ ਆ ਕੇ ਪਤਾ ਲੱਗਦਾ ਕਿ ਉਹ ਤਾਂ ਜੀ 18 ਕੰਪਨੀਆਂ ਮੰਗ ਲਿਆ ਸੁਰੱਖਿਆ ਦਸਤਿਆਂ ਦੀਆਂ ਪੰਜਾਬ ਖਾਤਰ, ਤੇ ਉਹਨਾਂ ਨੇ ਕਹਿਤਾ ਕਿ ਤੁਸੀਂ ਪਹੁੰਚੋ, ਤੁਹਾਡੇ ਮਗਰੇ ਭੇਜ ਦਿੰਦੇ ਜੀ। ਬਕਾਇਦਾ ਤੌਰ ਤੇ 8 ਮਾਰਚ ਤੋਂ ਲੈ ਕੇ 10 ਮਾਰਚ ਦੇ ਤੱਕ ਪੰਜਾਬ ਦੇ ਵਿੱਚ 18 ਕੇਂਦਰੀ ਸੁਰੱਖਿਆ ਦਸਤਿਆਂ ਦੀਆਂ ਟੀਮਾਂ ਤੈਨਾਤ ਰਹਿਣਗੀਆਂ, ਜਿਹਦੇ ਵਿੱਚ ਸਿੱਧਾ 1900 ਦੇ ਕਰੀਬ 2000 ਦੇ ਕਰੀਬ ਮੁਲਾਜ਼ਮ ਹੈ। ਇਹਦੇ ਵਿੱਚ ਮਤਲਬ ਤੁਸੀਂ ਕਹਿ ਸਕਦੇ ਹੋ ਕਿ CRPF ਵੀ ਹੈ ਤੇ RAF ਵੀ ਹੈ। ਸੋ ਇਹ ਟੀਮਾਂ ਜਿਹੜੀਆਂ ਭੇਜਣੀਆਂ ਤੈਅ ਹੋਈਆਂ। ਇਹਦੇ ਪਿੱਛੇ ਮਤਲਬ ਕਿ ਹੁਣ ਕਹਿੰਦੇ ਜੀ ਕਿ ਉਹਦਾ ਕਾਰਨ ਕਹਿੰਦੇ ਜੀ 3-4 ਗਣਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਮਿਤ ਸ਼ਾਹ ਨੂੰ, ਜਿਹਦੇ ਅਨੁਸਾਰ ਫਿਰ ਅਮਿਤ ਸ਼ਾਹ ਨੇ ਕਿਹਾ ਕਿ ਲਓ ਜੀ, ਇੱਕ ਤਾਂ ਕਹਿੰਦੇ ਜੀ G20 ਨਾਲ ਸੰਬੰਧਿਤ ਬੈਠਕਾਂ ਹੋਣੀਆਂ ਪੰਜਾਬ 'ਚ, ਇੱਕ ਹੋਲੇ ਮਹੱਲੇ ਦਾ ਤਿਉਹਾਰ ਹੈ ਜੀ, ਇੱਕ ਜੀ ਅਜਨਾਲਾ ਮਸਲੇ ਤੋਂ ਬਾਅਦ ਸ਼ਾਇਦ ਸਾਡੇ ਹੱਥੋਂ ਕੰਟਰੋਲ ਨਾ ਹੋਵੇ ਜੀ ਸਾਰਾ ਕੁਝ, ਕਹਿੰਦੇ ਇਸ ਲਈ ਸਾਨੂੰ ਸੁਰੱਖਿਆ ਦਸਤਿਆਂ ਦੀ ਲੋੜ ਹੈ। ਇਹ ਤੋਂ ਬਾਅਦ ਵੀ ਜਿਹੜੀ ਮਤਲਬ ਕਿ ਕੈਪਟਨ ਅਮਰਿੰਦਰ ਵਾਲੀ ਪਤਾ ਨਹੀਂ ਝੂਠਾ ਪੀ ਲਿਆ, ਪਤਾ ਨਹੀਂ ਕੀ ਹੈ, ਕਿ ਉਹੀ ਤਰੀਕਾ ਕਿ ਜੀ ਡਰੋਨ ਆਉਂਦੇ ਨੇ ਜੀ, ਹਥਿਆਰ ਆਉਂਦੇ ਨੇ ਜੀ, ਇਹ ਪਾਕਿਸਤਾਨ ਵਾਲੇ ਪਾਸਿਓਂ ਜੇ ਹੁੰਦਾ ਭਾਈ ਫਿਰ BSF ਕੋਲ ਤਾਂ ਪਹਿਲਾਂ ਬਾਰਡਰ ਦੇਤਾ ਵਾ ਅੱਧਾ ਪੰਜਾਬ, ਫਿਰ ਉਹ ਕੀ ਕਰਦੇ ਆ? ਤੁਸੀਂ ਉਹਨਾਂ ਨੂੰ ਸਵਾਲ ਕਰੋ ਨਾ। ਇਹ ਰੋਣ ਦੀ ਬਜਾਏ ਤੁਸੀਂ ਉਹਨਾਂ ਨੂੰ ਸਵਾਲ ਕਰੋ ਕਿ ਤੁਸੀਂ BSF ਦੀਆਂ ਲਾਈਆਂ ਨੇ ਜੀ ਸਾਰੀ ਦੱਸੇ, ਉਹ ਕੀ ਕਰਦੇ ਨੇ ਜੇ ਪੰਜਾਬ 'ਚ ਤਾਂ ਵੀ ਨਸ਼ਾ ਆ ਰਿਹਾ ਜੀ, ਜੇ ਸਰਹੱਦ ਪਾਰ ਤੋਂ ਤਾਂ ਵੀ ਡਰੋਨ ਆ ਰਿਹਾ, ਉਹਨਾਂ ਦੇ ਪਾਲੇ 'ਚ ਗੇਂਦ ਸਿੱਟਣ ਦੀ ਬਜਾਏ ਤੁਹਾਡੀਆਂ ਲੇਲੜੀਆਂ ਕੱਢਣ ਦੀ ਕੀ ਲੋੜ ਹੈ? ਤੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਪੁਲਿਸ ਨੇ ਇੱਕ ਸੈਕਿੰਡ ਚੇਨ ਹੋਰ ਸ਼ੁਰੂ ਕਰਤੀ। ਜਿੰਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ, ਉਹ ਜ਼ਿਲ੍ਹਿਆਂ 'ਚ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਪਹਿਲਾਂ ਹੀ ਸਰਹੱਦਾਂ ਤੇ ਕੰਟਰੋਲ ਰੱਖਿਆ ਹੋਇਆ ਹੈ, ਉਹਦੇ ਮਗਰ ਇੱਕ ਸੈਕਿੰਡ ਲੇਨ, ਇੱਕ ਸੈਕਿੰਡ ਦੀਵਾਰ ਪੰਜਾਬ ਪੁਲਿਸ ਦੀ ਬਕਾਇਦਾ ਤੌਰ ਤੇ ਵਿਸ਼ੇਸ਼ ਅਫਸਰ ਲਾਤੇ, ਉਹਦੇ ਦਿਨ ਟੀਮਾਂ ਲਾਤੀਆਂ। ਤੇ ਉਹਦੇ ਬਾਵਜੂਦ ਵੀ ਤੁਸੀਂ ਫਿਰ ਕੇਂਦਰ ਕੋਲ ਜਾ ਕੇ ਰੋਣਾ ਰੋਣੇ ਹੋ, ਤੁਸੀਂ ਆਪਣੀ ਨਾਕਾਮੀ ਗਿਣਾ ਰਹੇ ਹੋ ਨਾ ਫਿਰ ਜੀ, ਜਦੋਂ ਕਿ ਨਾਕਾਮੀ ਤਾਂ ਉਹਨਾਂ ਦੀ ਹੈ, ਸਰਹੱਦ ਤਾਂ ਉਹਨਾਂ ਦੇ ਕੰਟਰੋਲ 'ਚ ਹੈ। ਇਸ ਲਈ ਕੱਲ 40 ਮਿੰਟ ਦੀ ਬੈਠਕ ਹੋਈ ਪ੍ਰਵੀਨ ਜੀ, ਠੀਕ ਹੈ, ਅਮਿਤ ਸ਼ਾਹ ਨਾਲ। 40 ਮਿੰਟ ਦੀ ਬੈਠਕ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਗੰਭੀਰ ਮੁੱਦਿਆਂ ਦੇ ਵਿੱਚੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਕੈਡਰ ਦਾ ਹੀ SSP ਲੱਗਦਾ ਰਿਹਾ, ਜਦੋਂ ਕਿ ਕਿਸੇ ਸਮੇਂ ਮੁੱਖ ਅਹੁਦਾ SSP ਦਾ ਹੀ ਹੁੰਦਾ ਸੀ, ਤੇ ਪੰਜਾਬ ਕੈਡਰ ਦਾ ਹੁੰਦਾ ਸੀ, ਇਸ ਲਈ
ਪੰਜਾਬ ਦੇ ਹੱਥ ਹੀ ਮਤਲਬ ਚੰਡੀਗੜ੍ਹ ਦਾ ਪੁਲਿਸ ਤੰਤਰ ਹੁੰਦਾ ਸੀ, ਹੁਣ ਉਹਦੇ ਉੱਪਰ ਸਾਰੇ ਅਹੁਦੇ ਬੜੇ ਲਾਤੇ ਤੇ ਉਹ ਇੱਕ ਡੰਮੀ ਅਹੁਦਾ ਰਹਿ ਗਿਆ। ਉਹ ਵੀ ਹੁਣ ਪੰਜਾਬ ਨੂੰ ਨਹੀਂ ਮਿਲਿਆ ਲੰਬੇ ਸਮੇਂ ਤੋਂ ਜੀ। ਇੱਕ ਤਾਂ ਉਹਦੀ ਮੰਗ ਰੱਖੀ, ਉਹ ਜਾਇਜ਼ ਮੰਗ ਹੈ। ਦੂਸਰਾ 3200 ਕਰੋੜ ਦੇ ਕਰੀਬ ਪੰਜਾਬ ਦਾ ਜਿਹੜਾ ਪੇਂਡੂ ਵਿਕਾਸ ਫੰਡ ਰੁਕਿਆ ਹੋਇਆ, ਉਹਨੂੰ ਲੈ ਕੇ ਮੰਗ ਰੱਖੀ। ਪੰਜਾਬ ਦੀਆਂ ਕੁਝ ਹੋਰ ਜ਼ਰੂਰੀ ਮੰਗਾਂ ਵੱਲ ਗੌਰ ਕੀਤਾ, ਪਰ ਉਹਦੇ ਨਾਲ ਨਾਲ ਜਿਹੜਾ ਆਹ ਪਹਿਲੂ ਰੱਖਿਆ, ਉਹਦੇ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਮੰਗ, ਉਹਦਾ ਜ਼ਿਕਰ ਅਜੇ ਤੱਕ ਕਿਤੇ ਬਾਹਰ ਨਹੀਂ ਆਇਆ। ਕਿਤੇ ਇਹ ਵੀ ਜ਼ਿਕਰ ਅਜੇ ਤੱਕ ਬਾਹਰ ਨਹੀਂ ਆਇਆ ਕਿ ਹਾਂ ਉਸ ਗੱਲ ਦੀ ਕੋਈ ਦੁਬਾਰਾ ਪ੍ਰੋੜਤਾ, ਜਿਹੜੇ ਕਹਿੰਦੇ ਸੀ ਸੁਨੇਹਾ ਪਹੁੰਚਾਇਆ, ਉਸੇ ਨੂੰ ਦੁਬਾਰਾ ਪੁੱਛਿਆ ਹੋਵੇ ਕਿ ਸਾਡਾ ਉਹ ਮਾਮਲਾ ਕਿਵੇਂ ਅੱਗੇ ਵਧਿਆ ਜੀ, ਕੀ ਹੋਊਗਾ ਜੀ ਉਹਦੇ ਪਰ। ਇਹ ਗੱਲ ਕੋਈ ਬਾਹਰ ਨਹੀਂ ਆਈ, ਇਹਦੇ ਬਾਰੇ ਸਵਾਲ ਹੋਇਆ। ਹਾਂ, ਆਹ ਚਰਚਾ ਬਾਹਰ ਆ ਗਈ ਕਿ ਉਹਨਾਂ ਨੇ ਮਤਲਬ ਅਜਨਾਲੇ ਘਟਨਾ ਦਾ ਵੀ ਜ਼ਿਕਰ ਕੀਤਾ, ਉੱਥੇ ਉਹਨਾਂ ਨੇ ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ, ਉੱਥੇ ਉਹਨੇ ਸਰਹੱਦ ਪਾਰ ਤੋਂ ਆ ਰਹੇ ਡਰੋਨ ਨਸ਼ਿਆਂ ਦਾ ਵੀ ਜ਼ਿਕਰ ਕੀਤਾ, ਉੱਥੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹਾਲਤ ਨੂੰ ਲੈ ਕੇ ਵੀ ਜ਼ਿਕਰ ਕੀਤਾ। ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਕਿਹਾ ਕਿ ਆਹ ਚੱਕੋ ਜੀ, 8 ਤੋਂ 10 ਤਰੀਕ ਤੱਕ, 8 ਤੋਂ 10 ਮਾਰਚ ਤੱਕ ਅਸੀਂ ਤੁਹਾਨੂੰ 18 ਕੰਪਨੀਆਂ ਦਿੰਨੇ ਆ, 6 ਮਾਰਚ ਨੂੰ ਇੱਥੋਂ ਰਵਾਨਾ ਹੋ ਜਾਣਗੀਆਂ ਤੇ ਤੁਹਾਡੇ ਕੋਲ ਪਹੁੰਚ ਜਾਣਗੀਆਂ। ਸੋ ਇਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਦਾ ਟਵੀਟ ਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਟਵੀਟ 'ਚ ਕਿਹਾ ਕਿ ਕਾਨੂੰਨੀ ਪੱਧਰ ਦੀ ਸੁਰੱਖਿਆ ਦੇ ਲਈ, ਕਾਨੂੰਨੀ ਕੰਟਰੋਲ ਦੇ ਲਈ, ਅਮਨ ਕਾਨੂੰਨ ਦੀ ਸਥਿਤੀ ਦੇ ਲਈ ਇਸ ਮਾਮਲੇ 'ਚ ਕੇਂਦਰ ਤੇ ਪੰਜਾਬ ਮਿਲ ਕੇ ਕੰਮ ਕਰਨਗੇ। ਸੋ ਇਹ ਮਿਲ ਕੇ ਕੰਮ ਕਰਨਗੇ ਜੀ। ਕੀ ਕੋਈ ਐਕਸਾਈਜ਼ ਪਾਲਿਸੀ ਵਾਲਾ ਮਾਮਲਾ ਵੀ ਚਰਚਾ 'ਚ ਹੋਇਆ? ਇਹ ਵੀ ਨਹੀਂ ਦੱਸਿਆ ਕਿ ਕਿਤੇ ਦਿੱਲੀ ਵਾਲੀ ਕਾਰਵਾਈ ਤੋਂ ਬਾਅਦ ਇੱਥੇ ਕਾਰਵਾਈ ਹੁੰਦਾ, ਜਿਹੜਾ ਡਰ ਖੜਾ ਪੰਜਾਬ ਦੇ ਵਿੱਚ, ਕਿਉਂਕਿ ਅਫਸਰਾਂ ਦੀਆਂ ਮੁਲਾਕਾਤਾਂ ਦੀ ਗੱਲ, ਸਿਸੋਦੀਆ ਨੂੰ ਮਿਲਣਾ, ਮੰਤਰੀਆਂ ਦਾ, ਫਿਰ ਉਹਦੀ ਫੁੱਟ ਕਾਪੀ। ਮੈਨੂੰ ਤਾਂ ਇਹ ਵੀ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਪੰਜਾਬ ਸਰਕਾਰ ਨੇ ਤਾਂ ਹੁਣ ਇਹ ਸੋਚ ਲਿਆ ਕਿ ਆਪਾਂ ਅਗਲੇ 3 ਤੋਂ 4 ਮਹੀਨਿਆਂ 'ਚ ਆਪਣੀ ਪਾਲਿਸੀ ਉਹ ਨਵੀਂ ਲਿਆਓ। ਠੀਕ ਹੈ, ਇੱਕ ਪਾਸੇ ਦਮ ਭਰ ਰਹੇ ਨੇ ਹਰਪਾਲ ਚੀਮਾ ਹੋਰੀ ਕਿ 3500 ਕਰੋੜ ਰੁਪਇਆ ਇਜ਼ਾਫਾ ਹੋ ਗਿਆ, ਪਹਿਲਾਂ 6000 ਕਰੋੜ ਦੇ ਕਰੀਬ ਸੀ, ਹੁਣ ਅਸੀਂ 9500 ਕਰੋੜ ਤੋਂ ਵੱਧ ਕਮਾ ਲਿਆ ਇਸ ਨਵੀਂ ਪਾਲਿਸੀ ਦੇ ਨਾਲ। ਜੇ 3500 ਕਰੋੜ ਤੱਕ ਦੀ ਕਮਾਈ ਹੋਈ ਆ ਤਾਂ ਥੋੜੀ ਨਹੀਂ, ਇਹ ਵੀ ਬਹੁਤ ਆ। ਚਲੋ ਵੈਸੇ ਤਾਂ ਦਮ ਤਾਂ ਬਹੁਤ ਭਰਿਆ ਸੀ ਕਿ ਖਜ਼ਾਨੇ ਚੋਂ ਪੈਸੇ ਬਾਹਰ ਡਿੱਗਣ ਲੱਗ ਜਾਣਗੇ, ਇੰਨਾ ਖਜ਼ਾਨਾ ਭਰ ਜਾਣਾ ਕਿ ਬਾਹਰ ਗਿਰਿਆ ਕਰਨਗੇ ਨਾ। ਸੋ ਪਰ ਹੁਣ ਮਤਲਬ ਕਿ ਇਹ ਵੀ ਕਿਹਾ, ਪਰ ਹੁਣ ਪਤਾ ਲੱਗ ਰਿਹਾ ਕਿ ਐਕਸਾਈਜ਼ ਪਾਲਿਸੀ ਨਵੀਂ ਲਿਆਉਣ ਦੀ ਤਿਆਰੀ ਹੈ। ਕੋਈ ਕਦੇ ਫਾਰਮ ਹਟਾ ਲਿਆ, ਕਦੇ ਮਤਲਬ ਕਿ ਠੇਕੇ ਨੂੰ ਨਿਲਾਮੀ ਦੇਣ ਤੋਂ ਬਚਣ ਦੇ ਉਪਰਾਲੇ। ਸੋ ਇਹ ਸਾਰੇ ਮਸਲੇ ਕੀ ਇਹ ਵੀ ਦਬੀ ਜ਼ਬਾਨ 'ਚ ਕਹਿੰਦੇ ਉੱਥੇ ਚਰਚਾ ਹੋਈ ਹੈ ਕੋਈ ਕਿ ਮਹਾਰਾਜ ਦੇਖਿਓ ਉਧਰ ਵਾਲਾ ਸੇਕ ਇੱਧਰ ਨੂੰ ਨਾ ਭੇਜਿਓ, ਕਿਉਂਕਿ ਕੇਜਰੀਵਾਲ ਤੱਕ ਇਹ ਸੇਕ ਪਹੁੰਚਣ ਦੀਆਂ ਖਬਰਾਂ ਆਉਣ ਲੱਗੀਆਂ ਨੇ ਕਿ ਉੱਥੇ ਤੱਕ ਸੇਕ ਜਾਣ ਦੀ ਪੂਰੀ ਤਿਆਰੀ ਆ। ਕੁਝ ਤੱਥ ਹੱਥ ਲੱਗੇ ਨੇ ਈਡੀ ਦੇ ਔਰ ਸੀਬੀਆਈ ਦੇ, ਤੇ ਇਹ ਜਾਂਚ ਉੱਥੇ ਤੱਕ ਆ ਸਕਦੀ ਹੈ। ਸੋ ਉਸ ਦਾ ਹੀ ਫਿਕਰ ਇੱਧਰ ਖੜਾ। ਸੋ ਇਹ ਸਾਰੇ ਮਸਲੇ ਤਾਂ ਪਤਾ ਨਹੀਂ ਉੱਥੇ ਚਰਚਾ 'ਚ ਹੋਈ ਕਿ ਨਹੀਂ ਹੋਈ 40 ਮਿੰਟ ਦੀ ਚਰਚਾ 'ਚ, ਪਰ ਆਹ ਸਾਰੀਆਂ ਚਰਚਾਵਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਪੈਦਾ ਹੋ ਰਿਹਾ ਕਿ ਉਮੀਦ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਇਸ ਵਾਰ ਜਾਣਗੇ, ਕੋਈ ਪੰਜਾਬ ਦੇ ਲਈ ਮਤਲਬ ਕਿ ਕਿਸੇ ਪੈਕੇਜ ਦੀ ਮੰਗ ਕਰਨਗੇ, ਕੋਈ ਮਤਲਬ ਸਮੁੱਚੇ ਸਾਰੇ ਫਸਲਾਂ ਦੇ ਲਈ MSP ਦੀ ਗੱਲ ਕਰਨਗੇ ਕਿ ਜਿਹੜੀਆਂ 28-29 ਫਸਲਾਂ ਸਾਡੀਆਂ MSP ਤੇ ਐਲਾਨੀਆਂ ਹੋਈਆਂ ਨੇ ਉਹਨਾਂ ਦੀ ਖਰੀਦ ਦੀ ਗੱਲ ਕਰਨਗੇ ਕਿ ਭਾਈ ਇਹਦੇ ਤੇ ਕੋਈ ਅੱਗੇ ਵਧੋ, ਜਾਂ ਜਿਹੜੇ ਪੰਜਾਬ ਦੇ ਹੋਰ ਫੰਡ ਰੋਕੇ ਨੇ, ਚਾਹੇ ਉਹ ਸਿਹਤ ਵਾਲੇ ਨੇ, ਚਾਹੇ ਪੇਂਡੂ ਵਿਕਾਸ ਦੀ ਗੱਲ ਹੋਈ ਆ ਉੱਥੇ, ਕਿ ਇਹੋ ਜਿਹੀ ਕੋਈ ਗੱਲ ਕਰਨਗੇ। ਪਰ ਕਹਿੰਦੇ ਕਿ ਗੱਲ ਤਾਂ ਉਮੀਦ ਸੀਗੀ ਕਿ ਇੱਕ ਦਿਨ ਪਹਿਲਾਂ ਕੌਮੀ ਇਨਸਾਫ ਮੋਰਚੇ ਦੇ ਨੁਮਾਇੰਦਿਆਂ ਨੂੰ ਮਿਲ ਕੇ ਅਸੀਂ ਦਮ ਭਰਦੇ ਹੋ, ਤੇ ਉਮੀਦ ਸੀ ਸਾਨੂੰ ਕਿ ਮੁੱਖ ਮੰਤਰੀ ਸਾਹਿਬ ਚੱਲੇ ਨੇ, ਲੈ ਭਾਈ ਕੋਈ ਫਾਈਲ ਕਲੀਅਰ ਕਰਾ ਲਿਆਉਣਗੇ, ਕੋਈ ਰਿਹਾਈ ਉਹ ਕਰਾ ਲਿਆਉਣਗੇ, ਕੁਛ ਇਸ ਦੇ ਉੱਤੇ ਅਗਲੀ ਬੈਠਕ ਦਾ ਕੋਈ ਸਮਾਂ ਤੈਅ ਕਰ ਲੈਣਗੇ, ਪਰ ਮੰਗ ਲਿਆ ਕਹਿੰਦੇ ਸੁਰੱਖਿਆ ਦੱਸੇ। ਸੋ ਇਹ ਕੈਪਟਨ ਅਮਰਿੰਦਰ ਵਾਲੀ ਉਹ ਬੋਲੀ, ਭਾਜਪਾ ਵਾਲੀ ਉਹ ਬੋਲੀ ਤਾਂ ਨਹੀਂ ਕਿਤੇ ਭਗਵੰਤ ਮਾਨ ਬੋਲਣ ਲੱਗੇ। ਇਸ ਦੀ ਚਰਚਾ ਪੰਜਾਬ 'ਚ ਖੂਬ ਹੋ ਰਹੀ ਹੈ ਪ੍ਰਵੀਨ ਜੀ। ਬਿਲਕੁਲ ਚਰਚਾ ਤਾਂ ਹੋਣੀ ਹੈ, ਜਦੋਂ ਬੋਲੀਆਂ ਪੁਰਾਣੀਆਂ ਹੀ ਬੋਲੀਆਂ ਜਾ ਰਹੀਆਂ ਨੇ ਸ਼ਰਮਾ ਜੀ, ਚਰਚਾ ਤਾਂ ਫਿਰ ਹੋਊਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਅਕਸਰ ਹੀ ਸ਼ਰਮਾ ਜੀ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਜਿਹੜੇ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ, ਕਿਉਂਕਿ ਉਹ ਮੌਜੂਦਾ ਢਾਂਚੇ ਦੇ ਜਿਹੜੇ ਸੰਦਰਭ ਦੇ ਵਿੱਚ ਵੇਖੀਏ ਤਾਂ ਬਹੁਤ ਜ਼ਿਆਦਾ ਸੁਧਾਰਾਂ ਦੀ ਲੋੜ ਹੈ। ਪਰ ਚੋਣ ਕਮਿਸ਼ਨ ਜਿਹੜਾ ਕਿ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਉਹ ਬਘਿਆੜ ਆ ਜਿਹੜਾ ਮਤਲਬ ਵੱਢ ਨਹੀਂ ਸਕਦੇ, ਬਿਨ ਦੰਦਾਂ ਤੋਂ ਬਘਿਆੜ ਹੈ ਚੋਣ ਕਮਿਸ਼ਨ ਦੇ ਸੰਦਰਭ ਤੋਂ ਆਪਾਂ ਜਦੋਂ ਗੱਲ ਕਰਦੇ ਹਾਂ। ਪਰ ਹੁਣ ਸਰਕਾਰ ਸਿੱਧਾ ਨਹੀਂ ਲਾ ਸਕੂਗੀ ਚੋਣ ਕਮਿਸ਼ਨਰ। ਕੀ ਕੋਈ ਵਾਕਈ ਰੂਲ ਬਦਲ ਗਿਆ ਜਾਂ ਕੋਈ ਡਾਇਰੈਕਸ਼ਨ ਆਈ ਹੈ ਕੋਈ ਨਵੀਂ? ਬਿਲਕੁਲ ਪ੍ਰਵੀਨ ਜੀ, ਇਹ ਬੜਾ ਚੰਗਾ ਉਪਰਾਲਾ ਤੁਸੀਂ ਕਹਿ ਸਕਦੇ ਹੋ ਕਿ ਹੋਇਆ। ਬਕਾਇਦਾ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਇਹ ਸਪਸ਼ਟ ਫੈਸਲਾ ਸੁਣਾਇਆ ਕਿ ਹੁਣ ਸਰਕਾਰ ਆਪਣੀ ਮਨਪਸੰਦ ਦਾ ਜਾਂ ਆਪਣੀ ਇੱਛਾ ਨਾਲ ਸਿੱਧਾ ਮੁੱਖ ਚੋਣ ਕਮਿਸ਼ਨਰ ਤੇ ਸਹਾਇਕ ਚੋਣ ਕਮਿਸ਼ਨਰ ਉਹ ਨਹੀਂ ਲਾਇਆ ਕਰੂਗੀ। ਹੁਣ ਬਕਾਇਦਾ ਤੌਰ ਤੇ ਪੈਨਲ ਬਣੇਗਾ ਔਰ ਉਹ ਪੈਨਲ ਹੀ ਲਾਏਗਾ। ਔਰ ਕਮਾਲ ਦੀ ਗੱਲ ਇਹ ਹੈ ਪ੍ਰਵੀਨ ਜੀ ਕਿ 5 ਜੱਜਾਂ ਦਾ ਬੈਂਚ ਸੀ ਜਿਹਦੀ KM ਜੈਸਫ ਉਹਦੀ ਅਗਵਾਈ ਕਰ ਰਹੇ ਸੀ, ਤੇ 5 ਜੱਜਾਂ ਨੇ ਇੱਕ ਮੱਤ ਹੋ ਕੇ 5-0 ਨਾਲ ਫੈਸਲਾ ਹੋਇਆ ਹੈ।
ਪੰਜੇ ਜੱਜ ਇਸ ਗੱਲ ਨਾਲ ਸਹਿਮਤ ਸੀ ਕਿ ਬਿਲਕੁਲ ਠੀਕ ਇਹ ਹੈ। ਸਵਾਲ ਉੱਠਦਾ ਹੈ ਕਿ ਆਪਣਾ ਪਸੰਦੀਦਾ ਚੋਣ ਕਮਿਸ਼ਨ ਲਾਇਆ ਜਾਂਦਾ ਹੈ, ਉਹਦੇ ਸਹਾਇਕ ਚੋਣ ਕਮਿਸ਼ਨ ਆਪਣੇ ਪਸੰਦੀਦਾ ਲਾਏ ਜਾਂਦੇ ਨੇ, ਫਿਰ ਆਪਣੇ ਹਿਸਾਬ ਨਾਲ ਨਚਾਇਆ ਜਾਂਦਾ। ਮਤਲਬ ਪਿਛਲੇ ਦਿਨਾਂ ਦਾ ਰਿਕਾਰਡ ਬੋਲਦਾ ਕਿ ਜਦੋਂ ਮੋਦੀ ਜੀ ਦੀ ਰੈਲੀ ਖਤਮ ਹੁੰਦੀ ਸੀ, ਉਹ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਦਾ ਮੇਜ ਲੱਗਦਾ ਸੀ, ਹਾਂਜੀ, ਮੋਦੀ ਦੀ ਰੈਲੀ ਮੁਲਤਵੀ ਹੋ ਗਈ ਤਾਂ ਚੋਣਾਂ ਵੀ ਮੁਲਤਵੀ ਹੋ ਗਈਆਂ। ਸੋ ਇਸ ਹਿਸਾਬ ਨਾਲ ਪ੍ਰੋਗਰਾਮ ਬਣਾਏ ਜਾਂਦੇ ਸੀ ਕਿ ਇਧਰੋਂ ਨਿਕਲ ਕੇ ਲੀਡਰਸ਼ਿਪ ਉੱਧਰ ਜਾ ਸਕੇ, ਉਹਨਾਂ ਨੂੰ ਮੌਕਾ ਮਿਲੇ ਦੂਜੇ ਸੂਬੇ 'ਚ ਪ੍ਰਚਾਰ ਕਰਨ ਦਾ। ਸੋ ਆਹ ਸਾਰਾ ਸ਼ਡਿਊਲ ਇਹ ਕਾਂਗਰਸ ਦੇ ਸਮੇਂ ਵੀ ਹੋਇਆ, ਕਾਂਗਰਸ ਨੇ ਵੀ ਆਪਣਾ ਖੇਡ ਇਸੇ ਤਰ੍ਹਾਂ ਰਚਾਇਆ ਜੀ, ਜਦੋਂ ਜਿਹਦੇ ਹੱਥ ਤਾਕਤ ਆ ਉਹਨੇ। ਤਾਂ ਹੀ ਇੱਥੇ ਸਾਬਕਾ ਇੱਕ ਚੀਫ ਜਸਟਿਸ ਨੇ, ਸਾਬਕਾ ਮੁੱਖ ਚੋਣ ਕਮਿਸ਼ਨ ਨੇ ਗੱਲ ਵੀ ਕਹੀ ਆ, ਕਹਿੰਦਾ ਕਿ ਬਹੁਤ ਸੋਹਣਾ ਫੈਸਲਾ ਲਿਆ ਜੱਜ ਸਾਹਿਬਾਨਾਂ ਨੇ ਕਿ ਹੁਣ ਘੱਟੋ ਘੱਟ ਇਹ ਤਾਂ ਨਹੀਂ ਕਿਹਾ ਕਰਨਗੇ ਕਿ ਸੋਨੀਆ ਦੀ ਪਸੰਦ ਦਾ ਲੱਗ ਗਿਆ ਹੈ ਨਾ, ਜਾਂ ਮੋਦੀ ਨੇ ਆਪਣੀ ਮਰਜ਼ੀ ਦਾ ਲਾ ਲਿਆ। ਘੱਟੋ ਘੱਟ ਹੁਣ ਪੈਨਲ ਦਾ ਤੈਅ ਕਰੇਗਾ। ਔਰ ਬੜਾ ਕਮਾਲ ਦਾ ਪ੍ਰਵੀਨ ਜੀ ਇਹਦੇ ਵਿੱਚ ਤਜਵੀਜ਼ ਰੱਖੀ ਗਈ ਆ। ਉਹ ਕਹਿੰਦੇ ਕਿ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਚੁਣਨਾ ਤੇ ਉਹਦੇ ਸਹਾਇਕ ਚੋਣ ਕਮਿਸ਼ਨ ਜਿਹੜਾ ਚੁਣਨਾ, ਉਹ 3 ਮੈਂਬਰੀ ਪੈਨਲ ਹੋਏਗਾ। ਔਰ 3 ਮੈਂਬਰੀ ਪੈਨਲ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਹੋਣਗੇ, ਠੀਕ ਹੈ, ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹ ਹੋਣਗੇ, ਤੇ ਤੀਸਰੇ ਉਹਦੇ ਵਿੱਚ ਚੀਫ ਜਸਟਿਸ ਹੋਣਗੇ, ਠੀਕ ਹੈ। ਸੋ ਇਹ ਤਿੰਨੇ ਵਿਅਕਤੀ, ਤਿੰਨੇ ਨੁਮਾਇੰਦੇ ਤੈਅ ਕਰਨਗੇ ਕਿ ਆਪਣਾ ਮੁੱਖ ਚੋਣ ਕਮਿਸ਼ਨਰ ਕੌਣ ਹੋਵੇ ਔਰ ਆਪਣਾ ਸਹਾਇਕ ਚੋਣ ਕਮਿਸ਼ਨਰ ਕੌਣ ਹੋਵੇ। ਹਾਂ, ਇਹਦੇ ਵਿੱਚ ਸਰਕਾਰ ਕੋਲ ਇੱਕ ਚੋਰ ਮੋਰੀ ਅਜੇ ਬਚੀ ਆ ਜੀ, ਕਿਉਂਕਿ ਕਾਨੂੰਨ ਮੰਤਰਾਲੇ ਨੇ ਹੀ ਪੈਨਲ ਦੇ ਨੁਮਾਇੰਦਿਆਂ ਦੇ ਨਾਂ ਭੇਜਣ ਜੀ। ਇਹਦੇ ਵਿੱਚ ਇਹ ਵੀ ਤਜਵੀਜ਼ ਰੱਖੀ ਜਾ ਸਕਦੀ ਸੀ ਕਿ ਕਾਨੂੰਨ ਮੰਤਰਾਲੇ ਵੱਲੋਂ ਭੇਜੇ ਗਏ ਨਾਮਾਂ ਤੇ ਤਾਂ ਵਿਚਾਰ ਹੋਏਗਾ ਹੀ ਹੋਏਗਾ। ਜੇਕਰ ਪੈਨਲ ਨੂੰ ਲੱਗੇ ਕਿ ਆਹ ਵਿਅਕਤੀ ਵੀ ਹੋ ਸਕਦਾ ਤਾਂ ਆਪ ਵੀ ਫੈਸਲਾ ਲੈ ਸਕੇ, ਆਪ ਵੀ ਕੋਈ ਨਾਮ ਸ਼ਾਮਲ ਕਰ ਸਕੇ। ਇਹ ਨਹੀਂ ਹੈ, ਤੈਅ ਇਹੀ ਹੈ ਕਿ ਕਾਨੂੰਨ ਮੰਤਰਾਲੇ ਵੱਲੋਂ ਜਿਹੜੇ ਨਾਮ ਭੇਜੇ ਜਾਣਗੇ ਸ਼ਾਰਟਲਿਸਟ ਕਰਕੇ, ਉਹਨਾਂ ਦੇ ਵਿੱਚੋਂ ਕਿਸ ਨੂੰ ਚੁਣਨਾ ਜੀ। ਸੋ ਇਸ ਲਈ ਜੇ ਉਹਨਾਂ ਚੋਂ ਹੀ ਚੁਣਨਾ, ਫਿਰ ਇੱਥੇ ਸਵਾਲ ਖੜਾ ਕਿ ਕਿਤੇ ਇੱਥੇ ਵੀ ਸਰਕਾਰ ਖੇਡ ਨਾ ਕਰਕੇ ਬਿਲਕੁਲ ਚੱਲ 4 ਨਾਂ 5 ਨਾਂ ਭੇਜ ਦਿਓ ਆਪਣੀ ਪਸੰਦ, ਪਰ ਫਿਰ ਵੀ ਸਾਰੇ ਅਫਸਰ ਫਿਰ ਉਹੀ ਜਿਹੇ ਨਹੀਂ ਹੋ ਸਕਦੇ। ਤੁਸੀਂ ਇੱਕਾ ਦੁੱਕਾ ਤੇ ਤਾਂ ਪੂਰਾ ਕਰ ਸਕਦੇ ਹੋ, ਸਾਰੇ ਨਹੀਂ ਨਾ ਇੱਕ ਇਹੋ ਜਿਹੇ ਹੁੰਦੇ। ਸੋਚ ਕਈ ਵਾਰ ਸਹੀ ਵੀ ਹੁੰਦੇ ਤੇ ਚੋਣ ਵੀ ਹੋਣ ਦੀ ਸੰਭਾਵਨਾ। ਸੋ ਇਸ ਲਈ ਆਸ ਤਾਂ ਵੱਜੀ ਹੈ, ਕੁਛ ਇੱਕ ਡਿੰਗ ਤਾਂ ਪੁੱਟੀ ਹੈ। ਪਰ ਇਹਦੇ ਨਾਲ ਹੀ 5 ਜੱਜਾਂ ਦੇ ਇਸ ਬੈਂਚ ਨੇ ਇਹ ਵੀ ਕਿਹਾ ਕਿ ਇਹ ਨਿਯਮਾਵਲੀ ਉਦੋਂ ਤੱਕ ਲਾਗੂ ਹੈ ਜਦੋਂ ਤੱਕ ਕਾਨੂੰਨ ਨਹੀਂ ਬਣ ਜਾਂਦਾ। ਠੀਕ ਹੈ। ਤੇ ਹੁਣ ਜੇਕਰ ਸਰਕਾਰ ਚਾਹਵੇ ਤਾਂ ਇੱਥੇ ਤਾਂ ਬਿਨਾਂ ਐਮਪੀਆਂ ਨੂੰ ਦੱਸਿਆ ਕੋਈ ਵੀ ਬਿੱਲ, ਕੋਈ ਵੀ ਤਜਵੀਜ਼, ਕੋਈ ਵੀ ਮਤਾ ਕਦੇ ਵੀ ਲਿਆਂਦੇ ਰਹੇ ਨੇ। ਸੋ ਹੋ ਸਕਦਾ ਹੁਣ ਕਾਲੀ ਬਾਲੀ ਦੇ ਵਿੱਚ ਕੋਈ ਇਹੋ ਜਿਹਾ ਵੀ ਲਿਆਉਣੇ ਛੇਤੀਓ ਕਿ ਬਣਾਓ ਭਾਈ ਨਿਬੇੜੋ ਕੰਮ, ਹੈ ਨਾ, ਸੈਸ਼ਨ ਦੇ ਵਿੱਚ। ਸੋ ਇਸ ਲਈ ਇਹ ਵੀ ਹੈ। ਪਰ ਦੂਸਰਾ, ਕਾਨੂੰਨੀ ਮਾਹਿਰਾਂ ਦਾ ਕਹਿਣਾ ਸੀਗਾ ਕਿ ਇਹ ਬੇਸ਼ੱਕ ਇੱਕ ਚੰਗੀ ਪਹਿਲ ਕਦਮੀ ਹੈ। ਇਹਦੇ ਨਾਲ ਘੱਟੋ ਘੱਟ ਜਿਹੜਾ ਇਹ ਇੱਕ ਪਾਸੜ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਇੱਕ ਪਾਸੜ ਹੋ ਕੇ ਭੁਗਤਣਾ, ਜਾਂ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਬਣ ਕੇ ਜਾਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਦੇ ਨੇ, ਉਹਦੇ ਉੱਤੇ ਰੋਕ ਲੱਗੇਗੀ। ਵਿਰੋਧੀ ਧਿਰਾਂ ਨੇ ਇਹਦਾ ਸਵਾਗਤ ਵੀ ਕੀਤਾ ਹੈ, ਰਾਜਨੀਤਿਕ ਤੌਰ ਦੇ ਉੱਤੇ ਮਾਹਰ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਔਰ ਚੀਫ ਜਸਟਿਸ ਨੇ ਵੀ ਇਸ ਦੇ ਉੱਤੇ ਥਾਪੜਾ ਦਿੱਤਾ ਕਿ ਬਹੁਤ ਸਹੀ ਫੈਸਲਾ। ਸੋ ਉਸ ਤੋਂ ਬਾਅਦ ਮੈਂ ਸਾਬਕਾ ਜਿਹੜੇ ਮੁੱਖ ਚੋਣ ਅਧਿਕਾਰੀ ਰਹੇ ਨੇ ਕੁਝ, ਉਹਨਾਂ ਦੇ ਮੈਂ ਕਮੈਂਟ ਪੜ੍ਹ ਰਿਹਾ ਸੀ। ਉਹਨਾਂ ਨੇ ਵੀ ਕਿਹਾ ਕਿ ਬਿਲਕੁਲ ਪਹਿਲਾਂ ਜਿਹੜੀ ਨਿਯੁਕਤੀ ਹੁੰਦੀ ਸੀ ਉਹ ਸਿੱਧੀ ਸਰਕਾਰ ਵੱਲੋਂ ਕਰ ਲਈ ਜਾਂਦੀ ਸੀ, ਤੇ ਹੁਣ ਇਹਦੇ ਵਿੱਚ ਸਿੱਧੀ ਸਰਕਾਰ ਨਹੀਂ ਸ਼ਾਮਲ ਹੋ ਸਕੇਗੀ। ਇਸ ਲਈ ਇੱਕ ਚੰਗੀ ਪਹਿਲ ਕਦਮੀ ਹੈ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਇਹਨੂੰ ਚੁਣੌਤੀ ਨਹੀਂ ਦੇ ਸਕਦੀ। ਸਰਕਾਰ ਇਸ ਫੈਸਲੇ ਨੂੰ ਚੁਣੌਤੀ ਵੀ ਦੇ ਸਕਦੀ ਹੈ। ਪਰ ਕਹਿੰਦੇ ਕਿ ਪੁਰਾਣਾ ਇਤਿਹਾਸ ਦੱਸਦਾ ਪ੍ਰਵੀਨ ਜੀ ਕਿ ਜੇਕਰ ਕੋਈ ਫੈਸਲਾ ਇੱਕ ਮਤ ਨਾਲ ਆਇਆ ਹੋਵੇ, ਜੇਕਰ ਕਿਸੇ ਜੱਜ ਦੀ ਰਾਏ ਵੱਖਰੀ ਨਾ ਹੋਵੇ, ਜਿਵੇਂ 5-0 ਨਾਲ ਆਇਆ, ਤਾਂ ਅਜਿਹੇ ਮਾਮਲਿਆਂ 'ਚ ਬਹੁਤ ਘੱਟ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਸਰਕਾਰਾਂ ਨੇ ਉਸ ਨੂੰ ਚੁਣੌਤੀ ਦਿੱਤੀ ਹੋਵੇ। ਪਰ ਸਰਕਾਰ ਕੋਲ ਅਧਿਕਾਰ ਹੈਗਾ। ਪਰ ਉਹ ਕਹਿੰਦੇ ਕਿ ਇਹ ਤੋਂ ਵੀ ਅੱਗੇ ਜਿਹੜਾ ਕਾਨੂੰਨ ਬਣਾਉਣ ਦੀ ਤਜਵੀਜ਼ ਹੈ ਉਹ ਸਰਕਾਰ ਦੇ ਪਾਲੇ 'ਚ ਛੱਡਤੀ ਗਈ। ਠੀਕ ਹੈ, ਤੁਸੀਂ ਕਾਨੂੰਨ ਬਣਾ ਲਓ। ਠੀਕ ਹੈ, ਹੁਣ ਕਾਨੂੰਨ ਪ੍ਰਵੀਨ ਜੀ ਬਹੁਮਤ ਇਹਨਾਂ ਕੋਲ, 3 ਖੇਤੀ ਕਾਨੂੰਨਾਂ ਵਾਂ ਕੋਈ ਵੀ ਕਾਨੂੰਨ ਬਣਾ ਸਕਦੇ ਨੇ, ਤਾਂ ਬਿਲਕੁਲ ਬਣਾ ਸਕਦੇ ਹੈ ਨਾ। ਪਰ ਉਹ ਕਹਿੰਦੇ ਕਿ ਜਿਹੜਾ ਇਹ ਫੈਸਲਾ, ਇਸ ਨੂੰ ਵੀ ਸੰਸਦ 'ਚ ਜੇ ਚਾਹਣ ਤਾਂ ਖਾਰਜ ਕਰ ਸਕਦੇ। ਠੀਕ ਹੈ, ਤੇ ਇਸ ਲਈ ਸਰਕਾਰ ਕੋਲ ਆਪਸ਼ਨਾਂ ਅਜੇ ਵੀ ਬਹੁਤ ਬਚੀਆਂ ਨੇ। ਤੇ ਕੀ ਸਰਕਾਰ ਹੁਣ ਇਸ ਨਵੇਂ ਵਿਵਾਦ 'ਚ ਪੈਣਾ ਚਾਹੇਗੀ ਜਾਂ ਉਹ ਦਿਖਾਉਣਾ ਚਾਹੇਗੀ ਕਿ ਨਹੀਂ ਜੀ ਅਸੀਂ ਹੁਣ ਸੁਪਰੀਮ ਕੋਰਟ ਦਾ ਬਹੁਤ ਸਨਮਾਨ ਕਰਦੇ ਹਾਂ, ਪਹਿਲਾਂ ਜੱਜਾਂ ਨੂੰ ਲੈ ਕੇ ਵੀ ਇਹਨਾਂ ਦੀ ਚੰਗੀ ਖਿਚਾਈ ਹੋ ਚੁੱਕੀ ਹੈ ਸਰਕਾਰ ਦੀ। ਹੁਣ ਜੇਕਰ ਇਸ ਮਾਮਲੇ 'ਚ ਕੋਈ ਪੰਗਾ ਲੈਂਦੇ ਨੇ ਤਾਂ ਉਸ ਮਾਮਲੇ 'ਚ ਫਿਰ ਘਿਰ ਵੀ ਸਕਦੇ ਨੇ। ਸੋ ਇਸ ਲਈ ਦੇਖਣ ਵਾਲੀ ਗੱਲ ਹੋਈ ਕਿ ਕੀ ਸਰਕਾਰ ਨਵਾਂ ਕਾਨੂੰਨ ਲਿਆਉਣ ਵੱਲ ਪਹਿਲ ਕਦਮੀ ਕਰੇਗੀ, ਕੀ ਸਰਕਾਰ ਇਸ ਨਿਯਮਾਂ ਦੇ ਤਹਿਤ ਹੀ ਅੱਗੇ ਵਧਣ ਦੀ ਲੋੜ ਸਮਝੇਗੀ ਇਹ ਜ਼ਿਆਦਾ ਚੰਗਾ ਹੈ, ਇਸੇ ਤਰ੍ਹਾਂ ਅੱਗੇ ਵਧੀਏ, ਲੋਕਾਂ 'ਚ ਵਿਸ਼ਵਾਸ ਬਣਦਾ, ਜਾਂ ਸਰਕਾਰ ਮਤਲਬ ਕਿ ਇਸ ਨੂੰ ਸੰਸਦ ਦੇ ਵਿੱਚ ਰੱਦ ਕਰਨ ਵਾਲੇ ਪਾਸੇ ਨੂੰ ਜਾਏਗੀ। ਉਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਉਹ ਇਸ ਮਾਮਲੇ 'ਚ ਘਿਰੇ ਨੇ। ਪਰ ਇਹ ਸਭ ਦੇ ਦਰਮਿਆਨ ਜਿਹੜੇ ਸਾਬਕਾ ਮੁੱਖ ਚੋਣ ਅਧਿਕਾਰੀ ਰਹੇ ਨੇ, ਜਿਨ੍ਹਾਂ ਦੀ ਮੈਂ ਟਿੱਪਣੀ ਕੁਰੈਸ਼ੀ ਹੋਰਾਂ ਦੀ ਗੱਲ ਕਰ ਰਿਹਾ, ਉਹਨਾਂ ਨੇ ਮੀਡੀਆ ਨੂੰ ਵੀ ਚੰਗੇ ਘੇਰੇ 'ਚ ਲਿਆ।
ਠੀਕ ਹੈ। ਕਹਿੰਦੇ ਕਿ ਇੰਨਾ ਕਰੋੜਾਂ ਰੁਪਈਆ, ਅਰਬਾਂ ਖਰਬਾਂ ਰੁਪਈਆ ਇਹਨਾਂ ਚੋਣਾਂ ਤੇ ਖਰਚ ਹੁੰਦਾ ਹੈ, ਤੇ ਇਹਨਾਂ ਚੋਣਾਂ ਦੇ ਦੌਰਾਨ ਕੁਝ ਮੀਡੀਆ ਅਦਾਰੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਂਦੇ ਨੇ, ਸਰਕਾਰ ਦਾ ਪੱਖ ਪੂਰਨ ਲਾ ਜਾਂਦੇ ਨੇ, ਫਿਰ ਉਹ ਲੋਕ ਹਿੱਤ ਛੱਡ ਦਿੰਦੇ ਨੇ, ਲੋਕਤੰਤਰ ਛੱਡ ਦਿੰਦੇ ਨੇ, ਆਪਣੇ ਸਿਧਾਂਤ ਨੂੰ ਛੱਡ ਦਿੰਦੇ ਨੇ, ਤੇ ਪੈਸੇ ਦੇ ਲਈ ਕਹਿੰਦੇ ਕੁਝ ਵੀ ਕਰਦੇ ਨੇ, ਤੇ ਉਹਦਾ ਅਸਰ ਫਿਰ ਲੋਕਾਂ ਤੇ ਪੈਂਦਾ ਤੇ ਵੋਟਾਂ ਤੇ ਪੈਂਦਾ, ਉਹ ਨਤੀਜਿਆਂ 'ਚ ਵੀ ਬਦਲਦਾ ਕਹਿੰਦੇ ਫਿਰ। ਸੋ ਇੱਥੋਂ ਤੱਕ ਉਹਨਾਂ ਨੇ ਮਤਲਬ ਕਿ ਇਹ ਕਿਹਾ। ਸੋ ਇਸ ਲਈ ਇੱਕ ਪਾਸੇ ਸੁਪਰੀਮ ਕੋਰਟ ਦੀ ਪਹਿਲ ਕਦਮੀ, ਦੂਜੇ ਪਾਸੇ ਚੀਫ ਜਸਟਿਸ ਸਾਹਿਬ ਦਾ ਉਹਨੂੰ ਥਾਪੜਾ, ਤੀਸਰੇ ਪਾਸੇ ਸਾਬਕਾ ਮੁੱਖ ਚੋਣ ਅਧਿਕਾਰੀ ਕੁਰੈਸ਼ੀ ਦੀਆਂ ਟਿੱਪਣੀਆਂ ਸੰਕੇਤ ਕਰਦੀਆਂ ਨੇ ਕਿ ਇੱਕ ਆਵਾਜ਼ ਨਵੀਂ ਉੱਠਣ ਲੱਗੀ ਹੈ, ਜਿਹੜੀ ਕਹਿੰਦੀ ਹੈ ਕਿ ਹਾਂ, ਲੋਕਤੰਤਰ ਦੀ ਬਹਾਦਰੀ ਦੇ ਲਈ ਚੋਣ ਅਧਿਕਾਰੀਆਂ ਦਾ, ਚੋਣ ਪੈਨਲ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਜਟ ਇਜਲਾਸ ਦੀ। ਬਜਟ ਇਜਲਾਸ ਦੇ ਵਿੱਚੋਂ ਚਰਚਾ ਨਿਕਲ ਕੇ ਆ ਰਹੀ ਹੈ ਜਦੋਂ ਜਿਹੜਾ ਹੋਣ ਜਾ ਰਿਹਾ ਕਿ ਸਬਜ਼ੀਆਂ ਤੇ MSP ਮਿਲ ਸਕਦੀ ਹੈ। ਬਿਲਕੁਲ ਪ੍ਰਵੀਨ ਜੀ, ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੈ ਪੰਜਾਬ ਦਾ, ਤੇ 10 ਤਰੀਕ ਨੂੰ ਬਜਟ ਪੇਸ਼ ਹੋਣਾ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਰਪਾਲ ਚੀਮਾ ਹੋਰੀ ਦਿਨ ਰਾਤ ਇੱਕ ਕਰਕੇ ਬਜਟ ਤਿਆਰ ਕਰਨ 'ਚ ਲੱਗੇ ਨੇ। ਉਹਦੇ ਵਿੱਚ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਕੁਝ ਫੰਡ ਵੀ ਨਵੇਂ ਅਲਾਟ ਕਰਨੇ ਨੇ, ਤੇ ਕੁਝ ਨਵੀਆਂ ਯੋਜਨਾਵਾਂ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਣਾ ਕਿ ਅਸੀਂ ਬਦਲਾਅ ਦੇ ਰੂਪ 'ਚ ਕੁਝ ਕਰ ਰਹੇ ਹਾਂ। ਠੀਕ ਹੈ। ਇੱਕ ਪਾਸੇ ਤਾਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਹੈ ਨਾ, ਦੂਸਰੇ ਪਾਸੇ ਸਕੂਲਾਂ ਨੂੰ ਲੈ ਕੇ, ਤੀਸਰੇ ਪਾਸੇ ਬਿਜਲੀ ਨੂੰ ਲੈ ਕੇ, ਇਹ ਸਾਰੀਆਂ ਯੋਜਨਾਵਾਂ ਦੇ ਹਵਾਲੇ ਨਾਲ ਜਾਂ ਸਰਕਾਰ ਨੇ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਹੁਣ ਤੱਕ ਮੁੱਖ ਮੰਤਰੀ ਉਦਘਾਟਨ ਕਰਨੇ ਜਾਂਦੇ ਸੀ, ਕਦੇ ਕਿਸੇ ਕੁਛ ਨੂੰ ਬੰਦ ਕਰਨ ਥੋੜਾ ਗਿਆ, ਦੇਖੋ ਮੈਂ ਤਾਂ ਟੋਲ ਪਲਾਜ਼ੇ ਬੰਦ ਕਰਨ ਵੀ ਜਾਣਾ। ਸੋ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਉਣੀਆਂ, ਪਰ ਇਹ 'ਚ ਕੋਈ ਦੋ ਰਾਏ ਨਹੀਂ ਕਿ ਇਸ ਵਾਰ ਦਾ ਬਜਟ ਸੈਸ਼ਨ ਬਹੁਤ ਹਗਾਮੇ ਭਰਿਆ ਹੋਣਾ। ਠੀਕ ਹੈ। ਸਰਕਾਰ ਕਿੰਨੇ ਮਾਮਲਿਆਂ 'ਚ ਘਿਰੀ ਨਜ਼ਰ ਆਈ ਹੈ, ਕਿੰਨਾ ਕੁਛ ਐਲਾਨ ਕੇ ਭੁੱਲ ਗਈ ਹੈ। ਸੋ ਉਹ ਸਾਰੇ ਮਾਮਲੇ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਹੋਵੇ, ਚਾਹੇ ਬਹਿਬਲ ਕਲਾਂ ਬਰਗਾੜੀ ਵਾਲੇ ਮਾਮਲੇ ਹੋਵੇ, ਜਿਹਦੇ 'ਚ ਸਰਕਾਰ ਨੂੰ ਦਮ ਭਰਨਾ ਕਿ ਲਓ ਜੀ ਸਾਡੀ ਰਿਪੋਰਟ ਤਿਆਰ ਹੈ, ਸਾਰਾ ਕੁਝ ਤਿਆਰ ਹੈ, ਉਹ 'ਚ ਉਸੇ ਤਰ੍ਹਾਂ ਫਿਰ ਚਾਹੇ ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਹੋਵੇ, ਚਾਹੇ ਨਿਯੁਕਤੀਆਂ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਕਿੰਨੇ ਮਸਲਿਆਂ ਤੇ ਯੂ ਟਰਨ ਲੈਣ ਦਾ ਪਹਿਲੂ ਹੋਵੇ, ਉਹਨਾਂ ਸਾਰੇ ਮਸਲਿਆਂ ਤੇ ਸਰਕਾਰ ਦੀ ਘੇਰਾਬੰਦੀ ਵੀ ਹੋਣੀ ਹੈ, ਵਿਰੋਧ ਵੀ ਹੋਣਾ। ਪਰ ਫਿਰ ਵੀ ਲੋਕਾਂ ਨੂੰ ਆਸ ਹੈ ਕਿ ਇਸ ਵਾਰ ਦੇ ਬਜਟ 'ਚ ਕੁਝ ਚੰਗਾ ਹੋ ਸਕਦਾ। ਜਿਵੇਂ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਇਸ ਵਾਰ ਦੇ ਬਜਟ ਦੇ ਵਿੱਚ ਬੀਬੀਆਂ ਦੇ ਲਈ 1-1000 ਰੁਪਏ ਜਿਹੜੀ ਯੋਜਨਾ ਹੈ ਸਰਕਾਰ ਦੀ ਦੇਣ ਦੀ, ਉਹਦੇ ਲਈ ਕੁਝ ਫੰਡ ਰੱਖਣ ਦੀ ਤਜਵੀਜ਼ ਵੀ ਆ ਸਕਦੀ ਹੈ ਕਿ ਕੁਝ ਫੰਡ ਇਹਦੇ ਲਈ ਰੱਖ ਲਿਆ ਜਾਵੇ। ਫਿਰ ਇਸੇ ਤਰ੍ਹਾਂ ਮਤਲਬ ਖਾਸ ਕਰਕੇ ਪਤਾ ਲੱਗ ਰਿਹਾ ਕਿ ਇਸ ਬਜਟ ਦੇ ਵਿੱਚ ਜਿਹੜਾ ਮੱਛੀ ਪਾਲਣ ਉਤਪਾਦਨ ਹੈ ਉਹਨੂੰ ਵਧਾਉਣ ਦੇ ਲਈ ਇੱਕ ਤਜਵੀਜ਼ ਆ ਸਕਦੀ ਹੈ। ਇਸੇ ਦੇ ਵਿੱਚ ਕਹਿੰਦੇ ਕਿ ਕੁਝ ਹੋਰ ਇਹੋ ਜਿਹੀਆਂ ਚੀਜ਼ਾਂ ਨੂੰ, ਨਵੀਆਂ ਯੋਜਨਾਵਾਂ ਲਿਆਉਣ ਦੇ ਲਈ ਇੱਕ ਤਜਵੀਜ਼ ਆ ਸਕਦੀ ਹੈ, ਜਿਹਦੇ ਵਿੱਚ ਪਤਾ ਲੱਗ ਰਿਹਾ ਕਿ ਸਰਕਾਰ ਖੇਤੀ, ਸਿਹਤ ਤੇ ਸਿੱਖਿਆ ਨੂੰ, ਇਹਨਾਂ 3 ਵਿਸ਼ਿਆਂ ਨੂੰ ਕੇਂਦਰ 'ਚ ਰੱਖ ਕੇ ਕੁਝ ਯੋਜਨਾਵਾਂ ਲਿਆਉਣ ਦੀ ਸੋਚ ਰਹੀ ਹੈ। ਤੇ ਕੇਰਲਾ ਵਾਲੇ ਮਾਡਲ ਦੀ ਚਰਚਾ ਬਹੁਤ ਸਮੇਂ ਤੋਂ ਪੰਜਾਬ ਦੇ ਵਿੱਚ ਵੱਖੋ-ਵੱਖ ਖੇਤੀ ਮਾਹਰ ਵੀ, ਵੱਖੋ-ਵੱਖ ਆਰਥਿਕ ਮਾਹਰ ਵੀ, ਤੁਹਾਡੇ ਸਾਡੇ ਵਰਗੇ ਕੁਝ ਪੱਤਰਕਾਰ ਭਰਾ ਵੀ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਨੇ ਕਿ ਕੇਰਲਾ ਵਾਲਾ ਮਾਡਲ ਪੰਜਾਬ ਕਿਉਂ ਨਹੀਂ ਅਪਣਾਉਂਦਾ ਜੀ। ਜਿਹੜੀਆਂ ਫਸਲਾਂ ਦੇ ਉੱਤੇ ਕੇਂਦਰ ਨੇ MSP ਐਲਾਨੀ ਆ, ਉਹ ਤਾਂ ਐਲਾਨੀ ਹੈ, ਉਹਦੇ ਵਿੱਚੋਂ ਚੱਕਿਆ ਤਾਂ ਝੋਨਾ ਤੇ ਕਣਕ ਹੀ ਜਾਂਦਾ, ਬਾਕੀ ਫਸਲਾਂ ਤਾਂ MSP ਮਿਲਦੀ ਹੋ ਨਹੀਂ ਲਗਭਗ। ਪਰ ਕੇਰਲਾ ਨੇ ਆਪਣੇ ਪੱਧਰ ਦੇ ਉੱਤੇ ਪ੍ਰਵੀਨ ਜੀ ਕੁਝ ਚੀਜ਼ਾਂ ਤੇ MSP ਐਲਾਨੀ, ਉਹ ਸਬਜ਼ੀਆਂ ਫਲਾਂ ਨੇ। ਠੀਕ ਹੈ। ਤੇ ਉੱਥੇ ਕਰੀਬ ਇਹ ਗਿਣਤੀ 12 ਤੋਂ 18 ਚੀਜ਼ਾਂ ਦੀ ਹੈਗੀ ਆ ਕਿ 12 ਤੋਂ 18 ਚੀਜ਼ਾਂ ਦੇ ਉੱਤੇ ਉਹਨਾਂ ਨੇ MSP ਐਲਾਨੀ ਹੈ ਕਿ ਹਾਂ ਜੀ ਅਸੀਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ MSP ਦੇਵਾਂਗੇ। ਇਹਦਾ ਫਿਕਸ ਰੇਟ ਤੈਅ ਕਰਤਾ ਕਿ ਆਲੂ ਦਾ ਇੰਨਾ, ਗੋਭੀ ਦਾ ਇੰਨਾ, ਟਮਾਟਰ ਦਾ ਇੰਨਾ, ਭਿੰਡੀ ਦਾ ਇੰਨਾ, ਆਹ ਸਾਰੇ ਰੇਟ ਤੈਅ ਨੇ। ਜੇਕਰ ਬਾਜ਼ਾਰ ਦੇ ਵਿੱਚ ਮੰਡੀ 'ਚ ਤੁਹਾਡਾ ਮਾਲ ਇਸ ਭਾਅ ਤੇ ਨਹੀਂ ਚੱਕਦਾ ਕੋਈ, ਇਸ ਭਾਅ ਤੋਂ ਉੱਪਰ ਵਿਕਦਾ ਤਾਂ ਵੇਚੋ, ਇਸ ਭਾਅ ਤੱਕ ਵਿਕਦਾ ਤਾਂ ਵੇਚੋ, ਜੇ ਪਰ ਇਹ ਤੋਂ ਥੱਲੇ ਕੋਈ ਕਹਿੰਦਾ ਤਾਂ ਫਿਰ ਸਰਕਾਰ ਤੁਹਾਨੂੰ ਉਹਦੀ ਭਰਪਾਈ ਕਰਕੇ ਦੇਗੀ, ਫਿਰ ਉੱਥੇ ਵੇਚਣਾ ਨਹੀਂਗਾ ਜੀ। ਤੇ ਇਸ ਗੱਲ ਦੀ ਮੰਗ ਲੰਮੇ ਸਮੇਂ ਤੋਂ, ਚਾਹੇ ਉਹ ਪੱਤਰਕਾਰੀ ਦੇ ਰੂਪ 'ਚ ਹੋਵੇ, ਚਾਹੇ ਉਹ ਬੈਠਕਾਂ ਦੇ ਰੂਪ 'ਚ ਹੋਵੇ, ਚਾਹੇ ਕਿਤੇ ਚਰਚਾ ਦੇ ਰੂਪ 'ਚ ਹੋਵੇ, ਅਸੀਂ ਵੀ ਇਸ ਗੱਲ ਨੂੰ ਜ਼ੋਰ ਦਿੰਦੇ ਰਹੇ ਹਾਂ ਕਿ ਘੱਟੋ ਘੱਟ ਪੰਜਾਬ ਸਰਕਾਰ ਵੀ ਇਹੋ ਜਿਹਾ ਬਣਾ ਦੇਵੇ। ਔਰ ਵੇਚਣ ਦੀ ਤਜਵੀਜ਼ ਵੀ ਸੀਗੀ ਪ੍ਰਵੀਨ ਜੀ, ਉਹਦੇ ਵਿੱਚ ਸਿੱਧਾ ਜਿਹਾ ਫਾਰਮੂਲਾ ਕਿ ਪੰਜਾਬ ਕੋਲ ਜਿੰਨੇ ਮਿਡ ਡੇ ਮੀਲ ਵਾਲੇ ਸਕੂਲ ਨੇ, ਜਿੰਨੀਆਂ ਜੇਲ੍ਹਾਂ ਨੇ, ਜਿੰਨੇ ਹਸਪਤਾਲ ਨੇ ਸਰਕਾਰੀ, ਜਿੱਥੇ ਜਿੱਥੇ ਕੰਟੀਨਾਂ ਨੇ ਸਰਕਾਰੀ ਡਿਪਾਰਟਮੈਂਟਾਂ ਦੀਆਂ, ਉਹਨਾਂ ਸਾਰਿਆਂ ਦੇ ਵਿੱਚ ਇਹ ਖਰੀਦ ਕੇ ਸਰਕਾਰ ਇੱਕ ਦਿਨ ਪਹਿਲਾਂ ਆਰਡਰ ਲਵੇ ਜੀ ਕਿ ਭਾਈ ਕਿੱਥੋਂ ਕੀ ਆਉਣਾ, ਤੇ ਉਹਦੇ ਰਾਹੀਂ ਮੰਡੀਕਰਨ ਹੈਗਾ ਸਾਡੇ ਕੋਲ, ਐਗਰੋ ਹੈਗਾ, ਉਹ ਸਾਰਾ ਸਾਡੇ ਕੋਲ ਸਿਸਟਮ ਪਿਆ ਜੀ। ਸੋ ਇਸ ਲਈ ਉਹਦੇ ਰਾਹੀਂ ਅਸੀਂ ਉਹ ਸਾਰਾ ਕਰਕੇ ਕਿਸਾਨਾਂ ਨੂੰ ਇੱਕ ਫਾਇਦਾ ਮਿਲ ਸਕਦਾ। ਸੋ ਪਤਾ ਲੱਗ ਰਿਹਾ ਕਿ ਸਰਕਾਰ ਨੇ ਕੇਰਲਾ ਵਾਲੇ ਫਾਰਮੂਲੇ ਤੇ ਨੀਤੀ ਘੜਨ ਦੀ ਤਜਵੀਜ਼ ਬਣਾਈ ਹੈ, ਪਰ ਪਹਿਲੇ ਪੜਾਅ 'ਚ 2 ਜਾਂ 3 ਚੀਜ਼ਾਂ ਦੇ ਉੱਤੇ MSP ਦੇਣ ਬਾਰੇ ਇਸ ਬਜਟ ਸੈਸ਼ਨ 'ਚ ਫੈਸਲਾ ਆ ਸਕਦਾ, ਜਿਹਦੇ ਵਿੱਚ ਪਤਾ ਲੱਗ ਰਿਹਾ ਇੱਕ ਗੋਭੀ ਤੇ, ਇੱਕ ਆਲੂਆਂ ਤੇ ਇੱਕ ਟਮਾਟਰ ਤੇ ਜੀ।
ਸੋ ਇਹ ਤਿੰਨ ਚੀਜ਼ਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ MSP ਮਿਲਣ ਦੀ ਉਮੀਦ ਹੈ ਕਿ ਇੱਕ ਫਿਕਸ ਰੇਟ ਤੈਅ ਹੋਏਗਾ ਕਿ ਇਹ ਤੋਂ ਘੱਟ ਜੇਕਰ ਵਿਕਦਾ ਤਾਂ ਉਹਦੀ ਸਰਕਾਰ ਭਰਪਾਈ ਕਰੇਗੀ ਔਰ ਉਹਦੇ ਲਈ ਸਰਕਾਰ ਫੰਡ ਵੀ ਰੱਖ ਸਕਦੀ ਹੈ। ਹਾਂ, ਹੁਣ ਤੱਕ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਤੇ ਜਿਹੜੀ MSP ਮਿਲਦੀ ਹੈ ਉਹਦੀ ਆੜ ਦੇ ਵਿੱਚ ਕਿਸਾਨਾਂ ਨਾਲੋਂ ਵੱਧ ਮਾਲ ਵਪਾਰੀ, ਆੜਤੀਏ, ਬਾਹਰਲੇ ਵੀ ਵੇਚ ਜਾਂਦੇ ਨੇ। ਜੀ। ਹੁਣ ਗੌਰ ਕਰਨ ਵਾਲੀ ਗੱਲ ਹੋਏਗੀ ਕਿ ਪੰਜਾਬ ਦੇ ਨਾਲ ਲੱਗਦਾ ਜਿਹੜਾ ਹਿਮਾਚਲ ਦਾ ਬਾਰਡਰ ਹੈ ਪ੍ਰਵੀਨ ਜੀ, ਹਾਂਜੀ, ਉੱਥੇ ਟਮਾਟਰ ਦੀ ਖੇਤੀ ਬਹੁਤ ਹੁੰਦੀ ਹੈ। ਠੀਕ ਹੈ। ਗੋਭੀ ਬੇਸ਼ੱਕ ਪੰਜਾਬ 'ਚ ਬਹੁਤ ਬੀਜੀ ਜਾਂਦੀ ਹੈ, ਆਲੂ ਬਹੁਤ ਬੀਜਿਆ ਜਾਂਦਾ, ਪਰ ਆਲੂ ਹੋਰ ਗਵਾਂਢੀ ਸੂਬਿਆਂ 'ਚ ਵੀ ਮਤਲਬ ਬੀਜਿਆ ਜਾਂਦਾ, ਪਰ ਟਮਾਟਰ ਖਾਸ ਕਰ ਹਿਮਾਚਲ ਦੀ ਬੈਲਟ 'ਚ ਕਈ ਪੰਜਾਬ ਵਾਲਿਆਂ ਨੇ ਵੀ ਠੇਕੇ ਤੇ ਲਈਆਂ ਹੋਈਆਂ ਨੇ ਜ਼ਮੀਨਾਂ। ਇਹ ਨਹੀਂਗਾ ਕਿ ਇਕੱਲੇ ਹਿਮਾਚਲੀ ਬੀਜਦੇ ਨੇ, ਜ਼ਿਆਦਾਤਰ ਜ਼ਮੀਨਾਂ ਪੰਜਾਬ ਹਰਿਆਣੇ ਵਾਲਿਆਂ ਨੇ ਲਈਆਂ ਹੋਈਆਂ ਉੱਥੇ, ਕਿਉਂਕਿ ਮੌਸਮ ਬਹੁਤ ਵਧੀਆ ਉਹ ਟਮਾਟਰ ਲਈ। ਕੀ ਹੁਣ ਕੱਲ ਨੂੰ ਉਹ ਟਮਾਟਰ ਵੀ ਇੱਥੇ ਆ ਕੇ ਵਿਕ ਜਾਏਗਾ MSP ਤੇ? ਕੀ ਸਰਕਾਰ ਇਹੋ ਜਿਹਾ ਵੀ ਕੋਈ ਖਾਕਾ ਤਿਆਰ ਕਰੇਗੀ ਕਿ ਕਿੰਨੇ ਏਕੜ 'ਚ ਲੱਗ ਰਹੀ ਆ, ਕਿਹੜੇ ਜ਼ਿਲ੍ਹੇ 'ਚ ਕਿੰਨੀ ਫਸਲ ਹੈ, ਕਿੱਥੇ ਤੱਕ ਪਹੁੰਚਾਉਣੀ ਆ? ਟਮਾਟਰ ਜੇ ਹੁਣ ਬਠਿੰਡੇ ਤੋਂ ਚੰਡੀਗੜ੍ਹ ਲਿਆ ਕੇ ਖਰੀਦਣਾ ਹੋਇਆ ਕਿ ਮੋਹਾਲੀ ਲਿਆਓ ਜੀ, ਫਿਰ ਤਾਂ ਉਹਦਾ ਹਾਲ ਕੀ ਹੋਊਗਾ ਜੀ। ਸੋ ਇਸ ਲਈ ਉਹਨੂੰ ਕਿੱਥੇ ਤੱਕ ਪਹੁੰਚਾਉਣਾ, ਕਿੰਨਾ ਪਹੁੰਚਾਉਣਾ, ਭਾੜਾ ਕਿੰਨਾ, ਫਿਰ ਉਹ 2 ਰੁਪਏ ਵਾਲੀ ਸਥਿਤੀ ਨਾ ਆ ਜਾਵੇ ਕਿ 512 ਕਿਲੋ ਪਿਆਜ਼ ਵੇਚ ਕੇ 2 ਰੁਪਏ 49 ਪੈਸੇ ਹੀ ਮਿਲੇ ਤੇ ਉਹ ਚੋਂ ਵੀ 49 ਪੈਸੇ ਰਾਉਂਡ ਫਿਗਰ ਕਰਕੇ ਕੱਟ ਲਏ। ਸੋ ਖੇਡ ਨਾ ਹੋ ਜਾਵੇ। ਇਸ ਲਈ ਬੇਸ਼ੱਕ ਸਰਕਾਰ ਦੀ ਇਸ ਫੈਸਲੇ ਤੇ ਅੱਗੇ ਵਧਣਾ ਇੱਕ ਚੰਗੀ ਨੀਅਤ ਨਜ਼ਰ ਆਉਂਦੀ ਆ, ਪਰ ਉਹਦੇ ਲਈ ਠੋਸ ਨੀਤੀ ਦੀ ਲੋੜ ਹੋਏਗੀ ਤੇ ਉਮੀਦ ਹੈ ਇਸ ਵਾਰ ਦੇ ਬਜਟ ਸੈਸ਼ਨ ਦੇ ਵਿੱਚ ਕੁਝ ਅਜਿਹੀਆਂ ਤਜਵੀਜ਼ਾਂ ਦੇ ਉੱਤੇ ਗੌਰ ਹੋ ਸਕਦੀ ਹੈ ਜਿਹਦੇ ਵਿੱਚ ਗੋਭੀ ਤੇ ਆਲੂ ਤੇ ਟਮਾਟਰ ਦੇ ਉੱਤੇ ਪਹਿਲ ਕਦਮੀ ਕਰਦੇ ਕੇਰਲ ਵਾਲੇ ਫਾਰਮੂਲੇ ਤੇ ਪੰਜਾਬ ਸਰਕਾਰ MSP ਦੇ ਕੇ ਇੱਕ ਨਵੇਂ ਬਦਲਾਅ ਦੀ ਝਲਕਾਰਾ ਦੇ ਸਕਦੀ ਹੈ ਜੀ। ਬਿਲਕੁਲ। ਸੋ ਇਹ ਸੋਚੇ ਤਾਂ ਸ਼ਰਮਾ ਜੀ ਬਹੁਤ ਵਧੀਆ ਤਜਵੀਜ਼ ਹੈ, ਬਸ਼ਰਤੇ ਲਾਗੂ ਸਹੀ ਢੰਗ ਨਾਲ ਹੋਵੇ। ਬਸ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਪੰਜਾਬ ਦੀ ਇੱਕ ਬੀਬਾ ਕੈਬਨਿਟ ਮੰਤਰੀ ਬਾਰੇ ਜਿਨ੍ਹਾਂ ਨੇ ਸਕੂਲ ਬੈਗਾਂ ਤੇ ਆਪਣੀ ਫੋਟੋ ਲਾਤੀ ਹੈ। ਪਹਿਲਾਂ ਇਹੀ ਪਾਰਟੀ ਦੇ ਲੀਡਰ ਵੱਡੇ ਵੱਡੇ ਆਗੂਆਂ ਨੂੰ, ਪ੍ਰਕਾਸ਼ ਬਾਦਲ ਵਰਗਿਆਂ ਨੂੰ ਜਾਂ ਹੋਰਾਂ ਨੂੰ, ਜਿਹੜੇ ਆਗੂ ਜਿਹੜੇ ਵੀ ਸੀਗੇ ਉਦੋਂ ਟਾਈਮ ਦੇ ਵਿੱਚ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀਗੇ, ਉਹਨਾਂ ਨੂੰ ਭਣਦੇ ਹੁੰਦੇ ਸੀਗੇ ਕਿ ਤੁਸੀਂ ਐਂਬੂਲੈਂਸ ਤੇ ਲਾਤੀ ਫੋਟੋ, ਤੁਸੀਂ ਫਲਾਂ ਥਾਂ ਤੇ ਲਾਤੀ, ਫਲਾਂ ਥਾਂ ਤੇ ਲਾਤੀ, ਪਰ ਹੁਣ ਆਪ ਸਕੂਲ ਬੈਗ ਵੀ ਨਹੀਂ ਛੱਡੇ। ਪ੍ਰਵੀਨ ਜੀ ਬਿਲਕੁਲ ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੀ ਲੀਡਰਸ਼ਿਪ ਇੰਨੀ ਹਲਕੀ ਕਿਉਂ ਹੁੰਦੀ ਹੈ। ਚਾਹੇ ਨਾਮ ਵੱਡੇ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਸੁਖਬੀਰ ਬਾਦਲ ਆ, ਚਾਹੇ ਕੈਪਟਨ ਅਮਰਿੰਦਰ ਆ, ਨਾਮ ਵੀ ਭਾਰੀ ਨੇ ਤੇ ਵਜਨ ਵੀ ਖਾਸਾ ਹੈ ਨਾ, ਪਰ ਉਹ ਅੰਦਰੋਂ ਜਦੋਂ ਝਾਤ ਮਾਰੋ ਤਾਂ ਖੋਖਲੇ ਨੇ, ਇੰਨੇ ਹੌਲੇ ਨੇ ਕਿ ਮਤਲਬ ਇੰਨੀ ਮਾੜੀ ਹਾਲਤ ਹੁੰਦੀ ਹੈ ਕਿ ਜਿਹੜਾ ਵੀ ਮੌਕਾ ਮਿਲੇ ਫੋਟੋ ਨਾ ਛੱਡੋ। ਉਹ ਨੀਲੇ ਕਾਰਡ ਆਈ ਬਣ ਗਏ ਸੀ ਜਿਵੇਂ ਬਾਦਲ ਕਾਰਡ ਹੋਣ। ਜੀ ਹਰ ਉਹਦੇ ਪਰ ਫੋਟੋ, ਮਤਲਬ ਧੀਆਂ ਨੂੰ, ਬੱਚੀਆਂ ਨੂੰ ਸਾਈਕਲ ਵੰਡੇ, ਟੋਕਰੀਆਂ ਤੋਂ ਲੈ ਕੇ ਸਾਈਕਲ ਦੀ ਚੈਨ ਤੱਕ ਫੋਟੋਆਂ ਲਾ ਲਈਆਂ ਹੈ ਨਾ। ਐਂਬੂਲੈਂਸਾਂ ਦੇ ਉੱਤੇ ਮਤਲਬ ਕਿ ਆਏ ਆ ਜਿਵੇਂ ਮਰੀਜ਼ ਨੂੰ ਅਸੀਂ ਉਹ ਬਚਾਉਣ ਚੱਲੇ ਆ ਜੀ। ਹੋਰ ਛੱਡੋ, ਮਤਲਬ ਗੁਰੂ ਜਿਨ੍ਹਾਂ ਦੇ ਟੱਪਣੇ ਕਹਿੰਦਾ ਚੇਲੇ ਜਾਣ ਛੜਾਪਾ। ਇੱਥੇ ਤਾਂ ਨਰਿੰਦਰ ਮੋਦੀ ਕਰੋਨਾ ਵਾਲੇ ਟੀਕਿਆਂ ਵਾਲੇ ਸਰਟੀਫਿਕੇਟਾਂ ਤੇ ਆਪਣੀ ਫੋਟੋ ਲਾਈ ਜਾਂਦਾ ਸੀ ਤੇ ਕਿ ਭਾਈ ਜੇ ਤੂੰ ਇਹ ਦਮ ਭਰਦਾ ਕਿ ਹਾਂ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਤੋਂ ਮੈਂ ਬਚਾ ਰਿਹਾ, ਚੱਕੋ ਸਰਟੀਫਿਕੇਟ ਮੇਰੀ ਗਾਰੰਟੀ ਨਾਲ, ਫਿਰ ਜਿਹੜੇ ਲੋਕ ਕਰੋਨਾ ਕਰਕੇ ਮਰੇ ਉਹਨਾਂ ਦੇ ਡੈਥ ਸਰਟੀਫਿਕੇਟਾਂ ਤੇ ਵੀ ਆਪਣੀ ਫੋਟੋ ਲਵਾ ਲੈਂਦਾ ਪ੍ਰਧਾਨ ਮੰਤਰੀ ਕਿ ਹਾਂ ਭਾਈ ਮਰੇ ਵੀ ਮੇਰੇ ਕਾਰਨ, ਉਹਦੇ ਲਈ ਵੀ ਮੈਂ ਜ਼ਿੰਮੇਵਾਰ ਹਾਂ। ਸੋ ਇਹ ਫੋਟੋ ਕਲਚਰ ਦਾ ਮੋਹ ਪਹਿਲਾਂ ਤੋਂ ਹੀ ਆ ਸਾਰੀਆਂ ਪਾਰਟੀਆਂ ਨੂੰ ਉਸੇ ਤਰ੍ਹਾਂ, ਤੇ ਮੋਦੀ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਤੇ ਫਿਰ ਕੈਪਟਨ ਅਮਰਿੰਦਰ ਤੇ ਚੰਨੀ। ਕੈਪਟਨ ਅਮਰਿੰਦਰ ਵਾਲਾ ਦੌਰ ਦੇਖਿਆ ਸੀ, ਉਹ ਜਿਹੜੀਆਂ ਕਿੱਟਾਂ ਜੀਆਂ ਵੰਡੀਆਂ ਕਰੋਨਾ ਵਾਲੀਆਂ ਉਹਨਾਂ ਤੇ ਵੀ ਫੋਟੋਆਂ ਲਾ ਲਈਆਂ ਸੀ ਆਪਣੀਆਂ ਡੱਬਿਆਂ ਤੇ, ਗੱਤੇ ਦੇ ਡੱਬਿਆਂ ਤੇ। ਫਿਰ ਚੰਨੀ ਜੀ ਆਏ 3 ਮਹੀਨਿਆਂ 'ਚ ਟੰਗੇ ਰਹੇ ਬੱਸਾਂ ਦੇ ਮਗਰ ਬੋਰਡ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਕਿ ਹਾਂ ਜੀ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਉਹ ਸਿੱਧੂ ਗੁੱਸੇ ਹੋ ਗਿਆ ਕਿ ਫਿਰ ਸਰਕਾਰ ਲਿਖਣਾ ਪਿਆ। ਸੋ ਇਸ ਲਈ ਉਹ ਵੀ ਫੋਟੋਆਂ ਚੱਲੀਆਂ, ਪਰ ਅਸਰ ਉਹਨਾਂ ਤੇ ਵੀ ਨਹੀਂ ਹੋਇਆ ਪ੍ਰਵੀਨ ਜੀ ਜਿਨ੍ਹਾਂ ਨੇ ਇਸ ਗੱਲ ਦਾ ਖੂਬ ਪ੍ਰਚਾਰ ਕੀਤਾ। ਭਗਵੰਤ ਮਾਨ ਜਾਂ ਇਹਨਾਂ ਦੀ ਪਾਰਟੀ ਦੇ ਲੀਡਰ ਹਰ ਸਟੇਜ ਤੋਂ ਇਹਨਾਂ ਫੋਟੋਆਂ ਨੂੰ ਲੈ ਕੇ ਬਾਦਲਾਂ ਤੇ ਕੈਪਟਨ ਤੇ ਤੰਜ ਕੱਸਦੇ ਰਹੇ ਨੇ, ਤੇ ਜਦ ਆਪ ਆਏ ਨਿਯੁਕਤੀ ਪੱਤਰ ਵਾਲੇ ਸਰਟੀਫਿਕੇਟਾਂ ਦੇ ਵੀ ਫੋਟੋ ਹੈ ਨਾ, ਲਿਫਾਫਿਆਂ ਤੇ ਵੀ ਫੋਟੋ, ਕੋਈ ਮੌਕਾ ਛੱਡ ਰਹੇ ਨੇ ਭਗਵੰਤ ਮਾਨ ਵੀ ਆਪ ਹੀ ਆਪਣਾ ਉਹ ਪੱਤਰ ਜਿਹਾ ਫੜਾਉਂਦੇ ਨੇ, ਉਹਦੇ ਉੱਤੇ ਆਪਣੀ ਫੋਟੋ ਆਪ ਲਾਈ ਹੁੰਦੀ ਹੈ। ਸੋ ਫਿਰ ਕੀ ਬਦਲਾਅ ਆਇਆ ਭਾਈ? ਤੇ ਹੁਣ ਆ ਤਾਂ ਹੱਦ ਹੈ ਪ੍ਰਵੀਨ ਜੀ, ਬਸ਼ਰਮੀ ਦੀ ਹੱਦ ਹੈ ਜੀ। ਇੱਕ ਬੈਂਕ ਨੇ ਆਪਣੇ ਪੈਸੇ ਨਾਲ ਜਵਾਕਾਂ ਲਈ ਬੈਗ ਤਿਆਰ ਕਰਾਏ, ਠੀਕ ਹੈ, ਤੇ ਉਸ ਬੈਗ ਦੇ ਉੱਤੇ ਮਹਿਲਾ ਬੀਬੀ ਮੰਤਰੀ ਆ ਜਿਹੜੀ ਕੈਬਨਿਟ ਮੰਤਰੀ ਹੈ ਇਸ ਵਾਰ ਸਾਡੀ ਹੈ ਨਾ, ਉਹਨੇ ਜੀ ਆਪਣੀਆਂ ਫੋਟੋਆਂ ਲਵਾ ਲਈ। ਮਾਮਲਾ ਪ੍ਰਵੀਨ ਜੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਸੰਬੰਧਿਤ ਹੈ। ਉਹਦਾ ਆਪਣਾ ਵਿਧਾਨ ਸਭਾ ਹਲਕਾ, ਉਸ ਵਿਧਾਨ ਸਭਾ ਹਲਕੇ ਦੇ ਵਿੱਚ
ਸਰਕਾਰੀ ਸਕੂਲ ਦੇ ਅੰਦਰ ਇੰਡੀਅਨ ਬੈਂਕ ਨੇ ਬਕਾਇਦਾ ਤੌਰ ਤੇ 800 ਤੋਂ ਵੱਧ ਜਵਾਕਾਂ ਨੂੰ ਸਕੂਲ ਬੈਗ ਤੇ ਹੋਰ ਪੈਨਸਲ ਪੈਨ ਜੇ ਉਹ ਇਹੋ ਜਿਹਾ ਸਮਾਨ ਵੰਡਿਆ। ਤੇ ਜਦੋਂ ਉਹਨਾਂ ਨੂੰ ਉਹ ਵੰਡਣਾ ਤਾਂ ਉਹਦੇ ਲਈ ਕਹਿੰਦੇ ਕਿ ਬੀਬੀ ਤੋਂ ਵੰਡਾ ਲਓ ਚਲੋ। ਸੋ ਬੀਬੀ ਦਾ ਦੇਖਿਆ ਤਾਂ ਬੀਬੀ ਦੀਆਂ ਫੋਟੋਆਂ ਵੀ ਉੱਪਰ ਲੱਗ ਗਈਆਂ। ਹੁਣ ਕੀ ਬੈਂਕ ਨੇ ਆਪਣੇ ਆਪ ਹੀ ਬੀਬੀ ਨੂੰ ਖੁਸ਼ ਕਰਨ ਲਈ ਲਾ ਲਈਆਂ ਜੀ, ਜਾਂ ਬੀਬੀ ਨੇ ਕਹਿ ਕੇ ਲਵਾਈਆਂ ਕਿ ਮੈਂ ਤਾਂ ਆਊਗੀ ਪਹਿਲਾਂ ਮੇਰੀਆਂ ਫੋਟੋਆਂ ਲਾਓ। ਸੋ ਬਕਾਇਦਾ ਹੁਣ ਖੂਬ ਚਰਚਾ ਚੱਲ ਰਹੇ ਨੇ ਕਿ ਬੀਬੀ ਦੀ ਫੋਟੋ ਵਾਲੇ ਬੈਗ, ਬੀਬਾ ਜੀ ਨੂੰ ਇੰਨਾ ਕੀ ਹੋ ਗਿਆ ਕਿ ਤੁਸੀਂ ਐਮਐਲਏ ਹੋ, ਮੰਤਰੀ ਹੋ, ਆਪਣੇ ਹੀ ਹਲਕੇ ਚੋਂ, ਆਪਣੇ ਹੀ ਇਲਾਕੇ ਚੋਂ, ਪੰਜਾਬ ਚ ਹੋ, ਤੇ ਜੇਕਰ ਤਾਂ ਵੀ ਤੁਹਾਨੂੰ ਲੱਗਦਾ ਤੁਹਾਨੂੰ ਲੋਕ ਪਛਾਣਦੇ ਨਹੀਂ, ਭੁੱਲ ਜਾਣਗੇ, ਫਿਰ ਤਾਂ ਕੋਈ ਫਾਇਦਾ ਨਹੀਂ। ਤੇ ਹੁਣ ਉਹਨਾਂ ਦੇ ਦਫ਼ਤਰ ਵੱਲੋਂ ਸੁਨੇਹੇ ਆ ਰਹੇ ਨੇ ਕਿ ਨਹੀਂ ਜੀ, ਮਤਲਬ ਕਿ ਬੈਂਕ ਨੇ ਆਪਣੇ ਪੱਧਰ ਤੇ ਤਿਆਰ ਕਰਾਏ ਸੀ ਇਹ ਬੈਗ, ਸਾਡੀ ਕੋਈ ਦਿਸ਼ਾ ਨਿਰਦੇਸ਼ ਨਹੀਂ, ਸਾਡਾ ਕੋਈ ਲੈਣ ਦੇਣ ਨਹੀਂ, ਹਾਂ ਸਾਨੂੰ ਤਾਂ ਪਤਾ ਵੀ ਨਹੀਂ ਕਿ ਕਿਵੇਂ ਲੱਗੀ, ਕੀ ਹੈ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂਗਾ। ਸੋ ਹੁਣ ਇਹ ਕਹਿ ਕੇ ਛੁਟਕਾਰਾ ਨਹੀਂ ਹੋਣਾ, ਪਰ ਇਹ ਉਹੀ ਲੋਕ ਨੇ ਜਿਹੜੇ ਦੂਜਿਆਂ ਦੀਆਂ ਫੋਟੋਆਂ ਦਾ ਵਿਰੋਧ ਕਰਦੇ ਸੀ, ਅੱਜ ਕਾਲੇ ਹੋਏ ਨੇ ਗੱਤੇ ਦੇ ਡੱਬਿਆਂ ਤੇ ਵੀ, ਬਾਹਰਲੇ ਉਹ ਲਿਫਾਫਿਆਂ ਤੇ ਵੀ, ਤੇ ਜਿਹੜੇ ਨਿਯੁਕਤੀ ਪੱਤਰ ਨੇ ਉਹਨਾਂ ਦੇ ਉੱਤੇ, ਬਾਹਰ ਆਉਣ ਵਾਲੇ ਕਵਰਾਂ ਦੇ ਉੱਤੇ ਵੀ ਆਪਣੀਆਂ ਫੋਟੋਆਂ ਲਵਾਉਂਦੇ ਜਵਾਕਾਂ ਦੇ ਸਕੂਲਾਂ ਬੈਗਾਂ ਤੱਕ ਫੋਟੋਆਂ ਲਵਾਉਣ ਤੱਕ ਆ ਗਏ। ਜੀ। ਸ਼ਰਮਾ ਜੀ, ਜਾਂਦੇ ਗੱਲ ਕਰੀਏ ਇੱਕ ਹੋਰ ਖਾਸ ਖਬਰ ਨੂੰ ਲੈ ਕੇ, ਗੱਲ ਕਰੀਏ ਆਪਾਂ ਜਿਹੜਾ ਸਿੰਗਾਪੁਰ ਪ੍ਰਿੰਸੀਪਲਾਂ ਦਾ ਦੂਜਾ ਬੈਚ ਚੱਲਿਆ। ਪਹਿਲਾ ਬੈਚ ਆਇਆ ਸੀ ਤੇ ਉਸ ਤੋਂ ਬਾਅਦ ਸ਼ਾਇਦ ਰਾਜਪਾਲ ਨੇ ਉਹਦੀ ਗਵਰਨਰ ਸਾਹਿਬ ਨੇ ਮੰਗਿਆ ਸੀਗਾ ਸਵਾਲ ਹਿਸਾਬ ਕਿਤਾਬ, ਕਹਿੰਦੇ ਵੀ ਤੁਸੀਂ ਹਿਸਾਬ ਕਿਤਾਬ ਦਿਓ, ਜਦੋਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ 3 ਕਰੋੜ ਲੋਕਾਂ ਨੂੰ ਜਵਾਬ ਦੇ। ਤੇ ਗੱਲ ਹੁੰਦੀ ਉਧਰੋਂ ਤਾਂ ਮਾਸਟਰ ਤਾਂ ਸਿੰਗਾਪੁਰ ਜਾ ਕੇ ਮੁੜਿਆ, ਪਰ ਇੱਧਰ ਗੱਲ ਮਸਲਾ ਸੁਪਰੀਮ ਕੋਰਟ ਜਾ ਵੜਿਆ ਸੀ। ਤੁਸੀਂ 2-3 ਦਿਨ ਹੋ ਗਏ ਉਦੋਂ ਹੀ ਦੱਸ ਕੇ ਹਟੇ ਆ ਕਿ ਦੋਨਾਂ ਧਿਰਾਂ ਨੂੰ ਹੀ ਸੁਪਰੀਮ ਕੋਰਟ ਨੇ ਵਰਜਿਆ। ਹੁਣ ਫਿਰ ਸਿੰਗਾਪੁਰ ਪ੍ਰਿੰਸੀਪਲਾਂ ਦਾ ਦੂਜਾ ਬੈਚ ਚੱਲਿਆ ਤੇ ਬੈਚ ਜਾਣ ਤੋਂ ਪਹਿਲਾਂ ਹਿਸਾਬ ਕਿਤਾਬ ਹੋ ਗਿਆ ਜਿਹੜਾ ਰਾਜਪਾਲ ਨੂੰ ਭੇਜਣਾ? ਨਹੀਂ, ਉਹ ਮਤਲਬ ਕਿ ਸੁਪਰੀਮ ਕੋਰਟ 'ਚ ਜਿਵੇਂ ਹਦਾਇਤ ਹੋਈ ਜਾਂ ਕਿਹਾ ਗਿਆ ਕਿ ਰਾਜਪਾਲ ਕੋਲ ਅਧਿਕਾਰ ਹੈ, ਉਹ ਜਾਣਕਾਰੀ ਮੰਗ ਸਕਦੇ ਨੇ, ਔਰ ਪੰਜਾਬ ਸਰਕਾਰ ਨੂੰ ਇਹ ਤਾਕੀਦ ਕੀਤਾ ਗਿਆ ਕਿ ਤੁਸੀਂ ਭਾਈ ਇਹਦੇ ਜ਼ਿੰਮੇਵਾਰ ਹੋ, ਤੁਹਾਡਾ ਮਤਲਬ ਪਾਬੰਦ ਹੋ, ਇਸ ਲਈ ਤੁਹਾਨੂੰ ਇਹ ਦੇਣੀ ਪਏਗੀ ਜਾਣਕਾਰੀ, ਕੋਈ ਮੰਗੀ ਜਾਂਦੀ, ਇਹ 'ਚ ਹਰਜ ਕੀ ਹੈ। ਸੋ ਹੁਣ ਉਹ ਜਾਣਕਾਰੀ ਤਾਂ ਅਜੇ ਨਹੀਂ ਦਿੱਤੀ, ਅੱਜ ਸੈਸ਼ਨ ਸ਼ੁਰੂ ਹੋ ਜਾਣਾ, ਹੋ ਸਕਦਾ ਕਿ ਅੱਜ ਸੈਸ਼ਨ 'ਚ ਵੀ ਕੁਝ ਬੋਲ ਦੇਣ ਰਾਜਪਾਲ, ਪਤਾ ਨਹੀਂ, ਜਾਂ ਸੈਸ਼ਨ ਤੋਂ ਬਾਹਰ ਆ ਕੇ ਕੋਈ ਟਵੀਟ ਕਰ ਦੇਣ, ਕੁਝ ਫਿਰ ਕਹਿ ਦੇਣ ਕਿ ਭਾਈ ਉਹ ਪੁਰਾਣੇ ਸਵਾਲਾਂ ਦੇ ਜਵਾਬ ਵੀ ਦੇ ਦਿਓ ਮੈਨੂੰ। ਪਰ ਹੁਣ ਪੰਜਾਬ ਸਰਕਾਰ ਨੇ ਸੋਚਿਆ ਹੋਣਾ ਕਿ 2-2 ਚਿੱਠੀਆਂ ਕਾਹਨੂੰ ਲਿਖਣੀ, ਇੱਕ 'ਚ ਇਕੱਠਾ ਸਾਹਿਬ ਭੇਜ ਦਾਂਗੇ, ਕਿਉਂਕਿ ਅੱਜ ਦੂਆ ਬੈਚ ਚੱਲਿਆ। ਸੋ ਅੱਜ 3 ਤਰੀਕ ਹੈ ਭਾਰਤੀ ਸਮੇਂ ਅਨੁਸਾਰ, ਤੇ 4 ਤਰੀਕ ਤੋਂ ਲੈ ਕੇ 11 ਮਾਰਚ ਤੱਕ ਦੂਜਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਚੱਲਿਆ। ਪਹਿਲਾ ਬੈਚ ਪਿਛਲੇ ਮਹੀਨੇ ਦੇ ਵਿੱਚ 6 ਤੋਂ ਲੈ ਕੇ 10 ਫਰਵਰੀ ਤੱਕ ਗਿਆ ਸੀਗਾ, ਤੇ ਉਸੇ ਥਾਂ ਦੇ ਉੱਤੇ ਹੁਣ ਦੁਬਾਰਾ ਫਿਰ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਹੈ ਜਿਹੜਾ ਸਿੰਗਾਪੁਰ ਦੇ ਵਿੱਚ, ਉਹਦੇ ਵਿੱਚ ਟ੍ਰੇਨਿੰਗ ਲੈਣ ਦੇ ਲਈ 4 ਮਾਰਚ ਤੋਂ 11 ਮਾਰਚ ਤੱਕ ਦੀ ਲਈ ਇਹ ਟ੍ਰੇਨਿੰਗ ਲੈਣ ਦੇ ਲਈ ਦੂਜਾ ਬੈਚ ਅੱਜ ਚੱਲਿਆ। ਸੋ ਪਹਿਲਾ ਬੈਂਚ ਇਸ ਲਈ ਵੀ ਵਿਵਾਦਾਂ ਸੀ ਕਿ ਉਹਦੀ ਚੋਣ ਨੂੰ ਲੈ ਕੇ ਸਵਾਲ ਵੀ ਉੱਠੇ, ਕਾਰਨ ਮਤਲਬ ਕਿ ਉਹਨੇ ਟ੍ਰੇਨਿੰਗ ਲਈ ਜਾਣੀ ਹੈ, ਜਵਾਕਾਂ ਨੂੰ ਪੜ੍ਹਾਇਆ ਕਿਵੇਂ ਜਾਣਾ। ਪਰ ਉਸ ਬੈਂਚ ਦੇ ਜਿਹੜਾ ਪਹਿਲਾ ਬੈਚ ਗਿਆ ਸੀਗਾ, ਉਸ ਬੈਚ ਦੇ ਵਿੱਚ ਕੁਝ ਬੰਦੇ ਅਜਿਹੇ ਗਏ ਜਿਹੜੇ ਸਕੂਲਾਂ 'ਚ ਤੈਨਾਤ ਹੀ ਨਹੀਂ ਗਏ। ਠੀਕ ਹੈ, ਜਿਹੜੇ ਮਾਸਟਰ ਕੈਡਰ ਦੇ, ਪ੍ਰਿੰਸੀਪਲ ਕੈਡਰ ਦੇ, ਕਿਉਂਕਿ ਮੁੱਖ ਅਧਿਆਪਕ ਹੋਵੇ, ਪ੍ਰਿੰਸੀਪਲ ਹੋਵੇ, ਹੈ ਨਾ, ਉਹ ਵੀ ਕਿਤੇ ਨਾ ਕਿਤੇ ਕਲਾਸਾਂ ਲੈਂਦੇ ਨੇ ਜਾਂ ਉਹ ਟੀਚਰਾਂ ਨਾਲ ਉਹ ਰਾਬਤਾ ਰੱਖਦੇ ਨੇ, ਪਰ ਜਿਹੜਾ ਬੰਦਾ ਡੀਓ ਲੱਗ ਗਿਆ, ਡੀਓ ਆਫਿਸ 'ਚ ਲੱਗ ਗਿਆ, ਉਹ ਜਵਾਕਾਂ ਨੂੰ ਪੜ੍ਹਾਏ ਰਿਹਾ ਤੇ ਟ੍ਰੇਨਿੰਗ ਦੇਣ ਤੁਸੀਂ ਉਹਨੂੰ ਭੇਜ ਰਹੇ ਹੋ, ਫਿਰ ਸੈਰ ਕਰਾਉਣ ਭੇਜ ਰਹੇ ਹੋ ਕਿ ਟ੍ਰੇਨਿੰਗ ਦੇਣ ਭੇਜ ਰਹੇ ਹੋ ਜੀ। ਇਸ ਲਈ ਉਹ ਸਵਾਲ ਉਸ ਸਮੇਂ ਵੀ ਸੀਗੇ, ਤੇ ਅੱਜ ਹੁਣ ਇਸ ਲਈ ਦੂਆ ਉਹ ਕਹਿੰਦੇ ਵਿਵਾਦ ਚੱਲਦਾ ਚੱਲੀ ਜਾਵੇ, ਸਵਾਲ ਚੱਲਦੇ ਚੱਲੀ ਜਾਵੇ, ਪਰ ਹਰਜੋਤ ਬੈਂਸ ਹੋਰਾਂ ਨੇ ਕਿਹਾ ਜੀ ਕਿ ਆਹ ਲਓ ਜੀ, ਸਾਡੇ ਤਿਆਰੀ ਆ, ਅਸੀਂ ਦੂਆ ਬੈਚ ਵੀ ਭੇਜ ਰਹੇ ਹਾਂ, ਤਾਂ ਕਿ ਤੀਜੇ ਬੈਚ, ਚੌਥੇ ਬੈਚ ਲਈ ਵੀ ਅਧਿਆਪਕ ਇਸ ਲਾਲਸਾ 'ਚ ਸਰਕਾਰ ਦੀ ਜੈ ਜੈਕਾਰ ਕਰੀ ਜਾਣ ਕਿ ਖਬਰਾਂ ਸਾਡਾ ਵੀ ਨਾ ਪੈ ਜਾਵੇ, ਅਸੀਂ ਵੀ ਸਰਕਾਰੀ ਖਰਚੇ ਤੇ ਸਿੰਗਾਪੁਰ ਘੁੰਮ ਆਈਏ। ਸੋ ਆਹ ਵੀ ਇੱਕ ਕਾਰਨ ਹੈ ਕਿ ਅਧਿਆਪਕਾਂ ਨੂੰ ਲੋਲੀਪੌਪ ਦੇ ਕੇ ਰੱਖੋ, ਪ੍ਰਿੰਸੀਪਲ ਨੂੰ ਲੋਲੀਪੌਪ ਦੇ ਕੇ ਰੱਖੋ। ਪਰ ਇੱਧਰ ਮੈਨੂੰ ਲੱਗਦਾ ਹੁਣ ਰਾਜਪਾਲ ਵੀ ਇਹੀ ਕਹਿਣਗੇ ਕਿ ਚਲੋ ਜੀ ਹੁਣ ਇਕੱਠੇ ਹੋ ਗਏ, 2 ਬੈਚ ਦਾ ਇਕੱਠਾ ਮੈਨੂੰ ਜਾਣਕਾਰੀ ਭੇਜ ਦੋਗੇ ਕਿਵੇਂ ਚੁਣਦੇ, ਪਰ ਇਹ ਵਿਵਾਦ ਨੂੰ ਵੱਧ ਸਕਦਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।